ਪੰਜਾਬੀ ਰੇਡੀਓ ਯੂਐਸਏ ਸੁਣ ਰਹੇ ਸਾਰੇ ਹੀ ਸਰੋਤਿਆਂ ਤੇ ਦਰਸ਼ਕਾਂ ਨੂੰ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਸਰੋਤੇ ਪ੍ਰੋਗਰਾਮ ਪੰਜਾਬੀ ਟੈਕ ਟਾਕ ਦੇ ਵਿੱਚ ਮੈਂ ਰਾਜਕਨਵੀਰ ਸਿੰਘ ਜੁੜ ਚੁੱਕੇ ਨੇ ਮੇਰੇ ਨਾਲ ਹਰਵਿੰਦਰ ਸਿੰਘ ਕੰਗ। ਹਰਵਿੰਦਰ ਜੀ ਆਇਆਂ ਨੂੰ ਸਵਾਗਤ ਹੈ, ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਰਾਜਕਨਵੀਰ ਸਿੰਘ ਤੇ ਪੰਜਾਬੀ ਰੇਡੀਓ ਯੂਐਸਏ ਸੁਣਨ ਵਾਲੇ ਪੰਜਾਬੀ ਟੀਵੀ ਵੇਖ ਰਹੇ ਸਾਡੇ ਸਾਰੇ ਮਾਣਯੋਗ ਵਿਊਅਰਸ ਤੇ ਸਰੋਤਿਆਂ ਦਾ ਨਿੱਘਾ ਜਿਹਾ ਆਇਆ ਕਹਿੰਦੇ ਆ ਇੱਕ ਵਾਰੀ ਫੇਰ ਤੋਂ ਪ੍ਰੋਗਰਾਮ ਪੰਜਾਬੀ ਟੈਕ ਟਾਕ ਦੇ ਵਿੱਚ ਵੱਖ-ਵੱਖ ਟੈਕਨੋਲੋਜੀ ਦੇ ਨਾਲ ਜੁੜੀਆਂ ਜਿਹੜੀਆਂ ਖਬਰਾਂ ਆ ਉਸ ਉੱਤੇ ਆਪਾਂ ਨਜ਼ਰ ਜਿਹੜੀ ਉਹ ਆਪਾਂ ਮਾਰਦੇ ਹਾਂ ਕੀ ਕੁਛ ਟੈਕਨੋਲੋਜੀ ਦੀ ਦੁਨੀਆ ਦੇ ਵਿੱਚ ਚੱਲ ਰਿਹਾ। ਖਾਸ ਕਰਕੇ ਆਪਾਂ AI ਦੀ ਜਿਹੜੀ ਦੁਨੀਆ ਆ ਉਸ ਦੇ ਉੱਤੇ ਵੀ ਨਜ਼ਰ ਜਿਹੜੀ ਉਹ ਆਪਾਂ ਮਾਰਦੇ ਹਾਂ ਕੀ ਕੁਛ ਜਿਹੜਾ ਉੱਥੇ ਹੋ ਰਿਹਾ ਆ। ਸੋ ਮਲਟੀਪਲ ਚੀਜ਼ਾਂ ਜਿਹੜੀਆਂ ਅੱਜ ਆਪਾਂ ਡਿਸਕਸ ਕਰਨੀਆਂ ਗੱਲਾਂ ਬਾਤਾਂ ਜਿਹੜੀਆਂ ਇਸ ਦੇ ਵਿੱਚ ਆਪਾਂ ਕਰਾਂਗੇ ਕੀ ਕੁਛ ਹੋਰ ਹੋ ਰਿਹਾ ਆ। ਸਟੈਨਫੋਰਡ ਦਾ ਇਮਰਸਿਵ AI ਪ੍ਰੋਗਰਾਮ ਆ ਉਸ ਦੀ ਵੀ ਚਰਚਾ ਕਰਨੀ ਆ। ਗੂਗਲ ਦੀ IO ਕਾਨਫਰੰਸ, ਓਪਨ AI ਦੇ ਨਾਲ ਸੰਬੰਧਿਤ ਜਿਹੜੀਆਂ ਚਰਚਾਵਾਂ ਜਿਹੜੀਆਂ ਉਹ ਚੱਲ ਰਹੀਆਂ ਆ। ਅੱਛਾ ਹਰਵਿੰਦਰ, AI ਦੀ ਜੇ ਆਪਾਂ ਗੱਲ ਕਰਦੇ ਜਾਈਏ ਨਹੀਂ ਤਾਂ ਆਏ ਦਿਨ ਕੁਛ ਨਾ ਕੁਛ ਨਵਾਂ ਜਿਹੜਾ ਉਹ ਆਉਂਦਾ ਜਿਹੜਾ ਉਹ ਜਾ ਰਿਹਾ ਆ। ਬਹੁਤ ਸਾਰੇ ਜਿਹੜੀਆਂ ਯੂਨੀਵਰਸਿਟੀਜ਼ ਆ, ਬਹੁਤ ਸਾਰੇ ਕੋਰਸਿਸ ਆ, ਜਿੱਦਾਂ ਆਪਾਂ ਪਹਿਲਾਂ ਵੀ ਗੱਲ ਕਰਦੇ ਰਹੇ ਆ ਵੀ ਉਹ ਲਗਾਤਾਰ ਜਿਹੜੇ ਉਹ ਆ ਰਹੇ ਆ। ਤੁਹਾਨੂੰ ਹੁਣੇ ਰੀਸੈਂਟਲੀ ਸਟੈਨਫੋਰਡ ਦੇ ਇੱਕ ਐਡਵਾਂਸਡ AI ਪ੍ਰੋਗਰਾਮ ਦੇ ਵਿੱਚ ਹਿੱਸਾ ਲੈਣ ਦਾ ਜਿਹੜਾ ਉਹ ਮੌਕਾ ਮਿਲਿਆ। ਥੋੜਾ ਜਿਹਾ ਐਕਸਪੀਰੀਅੰਸ ਜਿਹੜਾ ਉਹ ਸ਼ੇਅਰ ਕਰੋ, ਕੀ ਨਵਾਂ ਆ ਰਿਹਾ ਆ, ਕਾਹਦੇ ਬਾਰੇ ਜਿਹੜੀਆਂ ਹੁਣ AI ਨੂੰ ਲੈ ਕੇ ਗੱਲਾਂ ਜਿਹੜੀਆਂ ਉਹ ਚੱਲ ਰਹੀਆਂ। ਹਾਂਜੀ ਰਾਜਕਨ, ਵਧੀਆ ਕੁਐਸਚਨ ਆ। ਸਟੈਨਫੋਰਡ ਯੂਨੀਵਰਸਿਟੀ ਦਾ ਇੱਕ ਡਿਪਾਰਟਮੈਂਟ ਆ, ਉਹਨੂੰ HAI ਕਹਿੰਦੇ ਆ, ਹਿਊਮਨ ਸੈਂਟਰਿਕ AI। ਠੀਕ ਆ ਜੀ। ਸੋ ਸਾਨੂੰ ਇਹ ਸਾਰਿਆਂ ਨੂੰ ਪਤਾ ਵੀ ਆਰਟੀਫਿਸ਼ੀਅਲ ਇੰਟੈਲੀਜੈਂਸ ਅੱਜ ਦੇ ਸਮੇਂ ਦਾ ਇੱਕ ਰਿਐਲਿਟੀ ਆ, ਇਕੱਲਾ ਬੱਜ਼ਵਰਡ ਨਹੀਂ ਰਿਹਾ। ਤੇ ਉਹਦੇ ਨਾਲ ਕਾਫੀ ਜਿਹੜੇ ਕਿਆਸ ਰਾਈਆਂ ਵੀ ਇਹ ਲਾਈਆਂ ਜਾ ਰਹੀਆਂ, ਜਿਹਦੇ ਵਿੱਚ ਕਾਫੀ ਹੱਦ ਤੱਕ ਸੱਚਾਈ ਵੀ ਆ ਕਿ ਇਹਨੇ ਜਦੋਂ AI ਦੀ ਐਡਵਾਂਸਮੈਂਟ ਹੁੰਦੀ ਹੈ ਉਹਦੇ ਕੁਝ ਨੈਗੇਟਿਵ ਇਫੈਕਟਸ ਵੀ ਆ, ਹੈਨਾ। ਸੋ ਨੈਗੇਟਿਵ ਇਫੈਕਟ ਇੱਕ ਉਹਦੇ ਚੋਂ ਵੱਡੀ ਚੀਜ਼ ਹੈਗੀ ਆ ਜੌਬ ਰਿਪਲੇਸਮੈਂਟ। ਉਹਦਾ ਇੱਕ ਵੱਡਾ ਕੰਸਰਨ ਆ। ਤੇ ਉਹ ਤੋਂ ਲੈਦਾ ਆਰਟੀਫਿਸ਼ੀਅਲ ਇੰਟੈਲੀਜੈਂਸ ਨੂੰ ਯੂਜ਼ ਕਰਕੇ ਸਫਿਸਟੀਕੇਟਡ ਹੈਕਿੰਗ ਹੋ ਗਈ, ਲੋਕਾਂ ਨੂੰ ਟਾਰਗੇਟ ਕਰਨ ਦਾ। ਉਸ ਤੋਂ ਬਾਅਦ ਮਿਲਟਰੀ ਵਿੱਚ ਆਪਰੇਸ਼ਨਸ ਆ ਵੀ AI ਤੇ, ਕਿਉਂਕਿ ਐਡਵਾਂਸ ਟੈਕਨੋਲੋਜੀ ਇਹਨੂੰ ਵਰਤ ਕੇ ਇਹਦੇ ਆਪਰੇਸ਼ਨਸ ਦੇ ਨਾਲ ਵੱਡੇ ਪੱਧਰ ਦੇ ਉੱਤੇ ਹਿਊਮੈਨਿਟੀ ਦਾ ਜਿਹੜਾ ਨੁਕਸਾਨ ਆ ਉਹ ਕੀਤਾ ਜਾ ਸਕਦਾ ਹੈ ਨਾ। ਨੈਗੇਟਿਵ ਜਿੱਦਾਂ ਆਪਾਂ ਪਹਿਲਾਂ ਵੀ ਗੱਲ ਕਰਦੇ, ਟੈਕਨੋਲੋਜੀ ਇੱਕ ਟੂਲ ਆ ਤੇ ਉਹਨੂੰ ਚੰਗੇ ਪਾਸੇ ਵਰਤ ਸਕਦੇ, ਮਾੜੇ ਪਾਸੇ ਵਰਤ ਸਕਦੇ ਆ। ਸੋ ਉਸ ਕੁਛ ਚੀਜ਼ਾਂ ਨੂੰ ਹੱਲ ਕਰਨ ਦੇ ਲਈ ਵੱਖ-ਵੱਖ ਆਰਗੇਨਾਈਜੇਸ਼ਨ, ਜਿਹੜੇ ਪ੍ਰੀਮੀਅਰ ਆਰਗੇਨਾਈਜੇਸ਼ਨਸ ਹੈਗੀਆਂ ਦੁਨੀਆ ਭਰ ਦੀਆਂ, ਉਹਨਾਂ ਨੇ ਕੁਛ ਨਾ ਕੁਛ ਇਹਦੇ ਉੱਤੇ ਵਰਕ ਕਰਨਾ ਸ਼ੁਰੂ ਕੀਤਾ ਗਵਰਨਮੈਂਟ ਲੈਵਲ ਦੇ ਉੱਤੇ। ਤੇ ਚਲੋ ਉਹਨੂੰ ਇੱਕ ਤਰੀਕੇ ਨਾਲ ਰੋਕਣ ਦੇ ਲਈ ਗਾਈਡਲਾਈਨਸ ਕ੍ਰੀਏਟ ਕਰਦੇ ਆ ਨਾ। ਤੇ ਪਰ ਉਹਦੇ ਨਾਲ ਦੀ ਨਾਲ ਇਹ ਆ ਕਿ ਇਨੋਵੇਸ਼ਨ ਜਦੋਂ ਹੁੰਦੀ ਹੈ ਕਿਸੇ ਨਵੀਂ ਚੀਜ਼ ਦੀ, ਤੇ ਉਹਦੇ ਵਿੱਚ ਯੂਨੀਵਰਸਿਟੀ ਤੇ ਹੋਰ ਰਿਸਰਚ ਆਰਗੇਨਾਈਜੇਸ਼ਨਸ ਤੇ ਜਿਹੜੇ ਲੋਕ ਆ ਉਹ ਕੋਸ਼ਿਸ਼ ਇਹ ਕਰਦੇ ਆ ਕਿ ਇਹਦੀ ਇਨਵੈਸਟਮੈਂਟ ਨੂੰ ਇਸ ਹਿਸਾਬ ਦੇ ਨਾਲ ਤੋਰਿਆ ਜਾਏ ਕਿ ਜਿਹੜੀ ਵੀ ਨਵੀਂ ਟੈਕਨੋਲੋਜੀ ਆ ਰਹੀ ਹੈ ਉਹ ਹਿਊਮਨ ਸੈਂਟਰਿਕ ਹੋਏ। ਮੈਂ ਇਹਦੇ ਵਿੱਚ ਇੱਕ ਐਗਜ਼ਾਮਪਲ ਹੋਰ ਲੈ ਦਿੰਦਾ। ਇਹ ਮੈਂ ਗੱਲ ਕਿਉਂ ਕਰ ਰਿਹਾ ਤੇ ਮੈਂ ਬਾਅਦ ਵਿੱਚ ਇਹਦਾ ਇੱਕ ਭੂਮਿਕਾ ਬਣਨ ਦਾ ਕਾਰਨ ਵੀ ਦੱਸ ਲਵਾਂਗਾ ਕਿ ਜਿਹੜੀ ਹਿਊਮਨ ਸੈਂਟਰਿਕ AI ਜਾਂ ਹੋਰ ਜਿਹੜੇ ਪਾਇਓਨੀਅਰ ਰਿਸਰਚ ਆਰਗੇਨਾਈਜੇਸ਼ਨ ਯੂਨੀਵਰਸਿਟੀਜ਼ ਹੈਗੀਆਂ, ਤੇ ਉਹਨਾਂ ਦਾ ਕੰਸਰਨ ਇਸ ਲਈ ਵੀ ਆ ਕਿ ਪਿਛਲੇ ਜਿਹੜੇ ਸਦੀ ਦੇ ਕੁਝ ਐਕਸਪੀਰੀਅੰਸ ਸਾਡੇ ਸਾਹਮਣੇ ਆ, ਉਹਦੇ ਵਿੱਚ ਜਦੋਂ ਹਿਊਮਨ ਨੂੰ ਆਪਾਂ ਸੈਂਟਰ ਵਿੱਚ ਨਹੀਂ ਰੱਖਦੇ, ਪ੍ਰੋਫਿਟ ਨੂੰ ਇਕੱਲਾ ਸੈਂਟਰ ਵਿੱਚ ਰੱਖ ਦਿੰਦੇ ਆ, ਜਾਂ ਕੁਛ ਧਿਰਾਂ ਦੇ ਜਿਹੜੇ ਇੰਟਰਸਟ ਆ ਉਹਨਾਂ ਨੂੰ ਆਪਾਂ ਸੈਂਟਰ ਦੇ ਵਿੱਚ ਰੱਖ ਕੇ ਜਦੋਂ ਕੁਛ ਚੀਜ਼ ਡਿਵੈਲਪ ਕਰਦੇ ਆ, ਤੇ ਉਹਦੇ ਨਾਲ ਕਾਫੀ ਨੁਕਸਾਨ ਅਸੀਂ ਦੇਖਿਆ। ਸੋਸ਼ਲ ਮੀਡੀਆ ਦੀ ਸਭ ਤੋਂ ਵੱਡੀ ਐਗਜ਼ਾਮਪਲ ਆ ਨਾ। ਰੈਗੂਲੇਸ਼ਨਸ ਨੇ ਕਦੇ ਵੀ ਸੋਸ਼ਲ ਮੀਡੀਆ ਨੂੰ ਕੈਚਅਪ ਨਹੀਂ ਕੀਤਾ। ਅੱਜ ਦੇ ਟਾਈਮ ਦੇ ਵਿੱਚ ਅਸੀਂ ਦੇਖ ਰਹੇ ਹਾਂ ਕਿ ਇੰਸਟਾਗ੍ਰਾਮ ਦੀ ਆਪਾਂ ਡਿਟੇਲ ਰਿਪੋਰਟ ਵੀ ਕੀਤੀ ਰਾਜ ਕਰਨ ਆਪਣੇ ਸ਼ੋਅ ਦੇ ਉੱਪਰ, ਕਿ ਇੱਕ ਟੀਨਏਜਰ ਜੇ ਕੋਈ ਸੋਸ਼ਲ ਮੀਡੀਆ ਉੱਪਰ ਹੁੱਕਅਪ ਹੁੰਦਾ ਤੇ ਉਹਦੇ ਜਿਹੜੀ ਸਿਰ ਦੀ ਕਾਸਟ ਆ $270-274 ਹੈ ਨਾ, ਇੰਸਟਾਗ੍ਰਾਮ ਨੂੰ ਉਹਦਾ ਫਾਇਦਾ ਹੁੰਦਾ। ਸੋ ਇਹ ਕੁਛ ਚੀਜ਼ਾਂ ਨੇ ਜਿਹੜੇ ਐਥਿਕਸ ਵਾਲੇ ਲੋਕ ਆ ਨਾ, ਵਧੀਆ ਐਥਿਕਸ ਵਾਲੇ ਲੋਕ ਉਹਨਾਂ ਨੇ ਇਹ ਸੋਚਿਆ ਵੀ ਜੋ ਕਿਉਂਕਿ ਟੈਕਨੋਲੋਜੀ ਡਿਵੈਲਪ ਹੋ ਰਹੀ ਆ, ਹੁਣ ਤੋਂ ਹੀ ਅਸੀਂ ਇਹਦਾ ਬੰਨ ਨੂੰ ਇਸ ਹਿਸਾਬ ਨਾਲ ਬੰਨਣਾ ਸ਼ੁਰੂ ਕਰੀਏ ਤਾਂ ਕਿ ਇਹਦੀ ਜਿਹੜੀ ਹਿਊਮੈਨਿਟੀ ਨੂੰ ਇਹਦੇ ਨੁਕਸਾਨ ਘੱਟ ਤੇ ਫਾਇਦੇ ਜਿਹੜੇ ਉਹ ਜ਼ਿਆਦਾ ਹੋਣ। ਸੋ ਉਸ ਸੰਬੰਧ ਦੇ ਵਿੱਚ ਵੱਖ-ਵੱਖ ਜਿੱਦਾਂ ਮੈਂ ਪਹਿਲਾਂ ਦੱਸਿਆ ਕਿ ਆਰਗੇਨਾਈਜੇਸ਼ਨਸ ਨੇ ਹਿਊਮਨ ਸੈਂਟਰਿਕ ਅਪਰੋਚਸ ਲਈਆਂ। ਇਸੇ ਤਰ੍ਹਾਂ ਸਟੈਨਫੋਰਡ ਦੀ ਵੀ HAI ਕਰਕੇ ਉਹਦਾ ਜਿਹੜਾ ਡਿਪਾਰਟਮੈਂਟ ਆ ਹਿਊਮਨ ਸੈਂਟਰਿਕ AI, ਉਹਦੇ ਵਿੱਚ ਕਾਫੀ ਜ਼ਿਆਦਾ ਜਿਹੜੇ ਸ਼ਾਰਪ ਦਿਮਾਗ ਆ
ਉਹ ਇਹਦੇ ਵਿੱਚ ਰਿਸਰਚਰ ਹੈਗੇ ਆ ਬੈਠੇ ਉਹਦੇ ਵਿੱਚ, ਜੇ ਮੈਂ ਗਲਤ ਨਾ ਹੋਵਾਂ ਤੇ ਤਕਰੀਬਨ 60-65 ਦੇ ਕਰੀਬ ਬਹੁਤ ਵੱਡੇ ਨਾਂ ਤੇ ਰਿਸਰਚਰ ਇਸ ਪ੍ਰੀਮੀਅਰ ਆਰਗੇਨਾਈਜੇਸ਼ਨ ਦੇ ਵਿੱਚ ਕੰਮ ਕਰਦੇ ਆ। ਸੋ ਉਹਦੇ ਵਿੱਚ ਮੈਨੂੰ ਰਾਜ ਕਰਨ ਇਸ ਲਈ ਮੌਕਾ ਮਿਲਿਆ ਕਿਉਂਕਿ ਮੈਂ ਸਟੈਨਫੋਰਡ, ਆਪਾਂ ਪਹਿਲਾਂ ਵੀ ਗੱਲ ਕਰਦੇ, ਮੈਂ ਉੱਥੇ AI ਦੇ ਰਿਲੇਟਡ ਮੈਂ ਪੜ੍ਹਿਆ ਆਲਰੇਡੀ। ਸੋ ਇਸ ਐਡਵਾਂਸ AI ਦੀ ਜਿਹੜੀ ਰਿਕੁਆਇਰਮੈਂਟ ਉਹ ਇਹ ਸੀ ਕਿ ਤੁਸੀਂ AI ਸਟੈਨਫੋਰਡ ਦੇ ਤੋਂ ਪੜ੍ਹੀ ਹੋਣੀ ਚਾਹੀਦੀ ਆ। ਸੋ ਮੈਂ ਉਹ ਐਲੀਜੀਬਲ ਹੈਗਾ ਸੀ, ਤੇ ਮੈਨੂੰ ਇੱਕ ਵਧੀਆ ਮੌਕਾ ਮਿਲ ਗਿਆ। ਸੋ ਇਹਦੇ ਲਈ ਮੈਂ ਪਿਛਲੇ ਸਾਲ ਅਪਲਾਈ ਕੀਤਾ ਸੀ, ਲੱਕੀਲੀ ਮੈਨੂੰ ਇਹਦੇ 'ਚ ਐਕਸੈਪਟੈਂਸ ਮਿਲ ਗਈ। ਸੋ ਇਸ ਤਰੀਕੇ ਨਾਲ ਜਿਹੜਾ ਮੇਰਾ ਬਣਨੂ ਆ ਉਹ ਸਟੈਨਫੋਰਡ ਦੀ ਜਿਹੜੀ ਇਸ ਪ੍ਰੀਮੀਅਰ ਆਰਗੇਨਾਈਜੇਸ਼ਨ ਤੇ ਐਡਵਾਂਸ AI ਕੋਰਸ ਵਿੱਚ ਜਾਣ ਦਾ ਮੌਕਾ ਮਿਲਿਆ। ਸੋ ਤੁਸੀਂ ਦੂਜਾ ਜਿਹੜਾ ਸਵਾਲ ਕੀਤਾ ਕਿ ਕਿੱਦਾਂ ਦਾ ਐਕਸਪੀਰੀਅੰਸ ਰਿਹਾ, ਕੀ ਚੱਲ ਰਿਹਾ, ਹਨਾ, ਕਾਫੀ ਲੋਡਡ ਸਵਾਲ ਸੀ। ਸੋ ਆਪਾਂ ਇੱਕ ਇੱਕ ਕਰਕੇ ਉਹਨੂੰ ਐਡਰੈਸ ਕਰਦੇ ਹਾਂ। ਹਾਂਜੀ, ਜ਼ਰੂਰ। ਸੋ ਦੁਨੀਆ ਭਰ ਦੇ ਉੱਤੋਂ ਜਿਹੜੇ ਲੋਕੀਆਂ, ਰਿਸਰਚਰ ਤੇ ਹੋਰ ਵੱਖ-ਵੱਖ ਬਿਜ਼ਨੈਸ ਤੇ ਇਨਵੈਸਟਰ ਸੀ, ਲੋਕ ਕੰਪਨੀਜ਼ ਦੇ ਵੱਡੇ CEO ਸੀ, ਉਹ ਉੱਥੇ ਆਏ ਸੀ। ਇਹ ਤੋਂ ਇਲਾਵਾ ਜਿਹੜੇ ਇਨਵੈਸਟਰ ਦੇਖ ਰਹੇ ਸੀ ਕਿ ਐਡਵਾਂਸ AI ਕਿਹੜੇ ਪਾਸੇ ਨੂੰ ਐਡਵਾਂਸ ਕਰ ਰਹੀ ਹੈ ਤਾਂ ਕਿ ਉਸ ਪਾਸੇ ਇਨਵੈਸਟ ਕਰ ਸਕਣ। ਜਿਹੜੀ ਮੈਨੂੰ ਇਹਦੇ 'ਚ ਗੱਲ ਬੜੀ ਡਿਫਰੈਂਟ ਥੋੜ੍ਹਾ ਜਿਹਾ ਲੱਗਾ ਪੱਖ ਉਹ ਇਹ ਹੈ ਕਿ ਖਾਸ ਤੌਰ ਦੇ ਉੱਤੇ ਜਿਹੜਾ ਨਾਰਦਰਨ ਯੂਰਪ ਆ ਉਹਦੇ ਉੱਤੇ ਬਹੁਤ ਜ਼ਿਆਦਾ ਲੋਕੀ ਆਏ ਹਨ। ਸਵੀਡਨ ਹੋ ਗਿਆ ਜਾਂ ਉਸ ਪਾਸੇ ਦੇ ਲੋਕ ਬਹੁਤ ਜ਼ਿਆਦਾ, ਜਿਹੜੇ ਉਸ ਪਾਸੇ ਦੇ ਆਏ, ਤੇ ਮੈਂ ਉਹ ਜਾਣਨ ਦੀ ਕੋਸ਼ਿਸ਼ ਕੀਤੀ ਕਿ ਉਸ ਪਾਸੇ ਲੋਕ ਆ ਰਹੇ ਹਨ। ਤੇ ਉਹਨਾਂ ਵਿੱਚ ਰਾਜ ਕਰਨ ਜਿਹੜੇ ਸਵੀਡਨ ਜਿਹੜੀ ਕੌਂਸੂਲੇਟ ਹੈਗੀ ਆ, ਉਹਦਾ ਜਿਹੜਾ ਸੈਕੰਡ ਆਫਿਸਰ ਹੁੰਦਾ ਵਾ ਐਂਬੈਸਡਰ ਤੋਂ ਬਾਅਦ, ਉਹ ਵੀ ਉੱਥੇ ਆਇਆ ਸੀ। ਸੋ ਉਹ ਆਪਣਾ ਇੱਕ ਪੂਰਾ ਨਾਲ ਜਥਾ ਲੈ ਕੇ ਆਇਆ ਸੀ, ਪੰਜਾਬੀ 'ਚ ਆਪਾਂ ਕਹਿ ਲਈਏ। ਤੇ ਉਹ ਤੋਂ ਫਿਰ ਮੈਂ ਗੱਲਬਾਤ ਕਰਦੇ ਹਾਂ, ਕਿਉਂਕਿ ਇਮਰਸਿਵ ਪ੍ਰੋਗਰਾਮ ਹੁੰਦਾ, ਸਭ ਤੋਂ ਵੱਡੀ ਦਾ ਬੈਨੀਫਿਟ ਇਹ ਹੁੰਦਾ ਕਿ ਤੁਹਾਨੂੰ ਲੋਕਾਂ ਦੇ ਇੰਟਰੈਕਸ਼ਨ ਕਰਨ ਦਾ ਮੌਕਾ ਮਿਲ ਜਾਂਦਾ। ਸੋ ਗਵਰਨਮੈਂਟ ਜਿਹੜੀਆਂ ਕਾਫੀ ਪੁਸ਼ ਕਰ ਰਹੀਆਂ, ਔਰ ਇੱਕ ਹੋਰ ਵੀ ਵੱਡਾ ਕਾਰਨ ਹੈ ਕਿ ਨਾਰਦਰਨ ਜਿਹੜਾ ਯੂਰਪ ਉਹਦੇ ਵਿੱਚ ਜਿੱਦਾਂ ਠੰਡ ਬਹੁਤ ਪੈਂਦੀ ਹੈ, ਸੋ ਉਹਨਾਂ ਨੂੰ ਇਹ ਲੱਗਦਾ ਕਿ ਆਈਡੀਅਲ ਕੇਸ ਹੈਗਾ ਅਸੀਂ ਪਿਚ ਇਨ ਕਰੀਏ ਸਿਲੀਕਨ ਵੈਲੀ ਦੇ ਵਿੱਚ, ਵੀ ਤੁਸੀਂ ਇਸ ਨਾਰਦਰਨ ਰੀਜਨ ਦੇ ਵਿੱਚ ਡੇਟਾ ਸੈਂਟਰਸ ਐਸਟੈਬਲਿਸ਼ ਕਰੋ, ਕਿਉਂਕਿ ਕੂਲਿੰਗ ਵਗੈਰਾ ਦੀ ਜੋ ਹੈ ਨਾ ਸਮੱਸਿਆਵਾਂ ਆਪਾਂ ਨੂੰ ਇਲੈਕਟ੍ਰਿਸਿਟੀ ਦੀਆਂ ਇਹਨਾਂ ਕੰਟਰੀਜ਼ ਵਿੱਚ ਆ ਰਹੀਆਂ, ਜਿਹੜੀ ਥੋੜੇ ਕੰਪੈਰੀਟਿਵਲੀ ਗਰਮ ਹੁੰਦੀਆਂ। ਸੋ ਨਾਰਡਿਕ ਨੇਸ਼ਨਸ ਜਿਹੜੀਆਂ, ਨਾਰਡਿਕ ਏਰੀਆ ਨੂੰ ਕਹਿ ਦਿੰਦੇ, ਨਾਰਡਿਕ ਨੇਸ਼ਨਸ ਜਿਹੜੀਆਂ ਹੈਗੀਆਂ ਉਹ ਆਪਣੇ ਆਪ ਨੂੰ ਐਪਰੋਪ੍ਰੀਏਟ ਸਮਝਦੀਆਂ ਕਿ ਇਸ AI ਫੀਲਡ ਦੇ ਵਿੱਚ ਅਸੀਂ ਆਪਣੇ ਆਪ ਨੂੰ ਪਿਚ ਇਨ ਕਰ ਸਕੀਏ। ਸੋ ਗਵਰਨਮੈਂਟ ਪੁਸ਼ ਬਹੁਤ ਆ ਇਹਨਾਂ ਇਸ ਫੀਲਡ ਦੇ ਵਿੱਚ। ਜਿੱਦਾਂ ਆਪਾਂ ਪਹਿਲਾਂ ਵੀ ਗੱਲ ਕਰਦੇ ਨਾ, ਆਪਣੇ ਟਾਕ ਸ਼ੋਅ ਦਾ ਵੀ ਮਤਲਬ ਇਹ ਹੁੰਦਾ ਕਿ ਆਪਾਂ ਵੀ ਆਪਣੀ ਕਮਿਊਨਿਟੀ ਨੂੰ ਐਜੂਕੇਟ ਕਰੀਏ ਵੱਧ ਤੋਂ ਵੱਧ, ਵੀ ਫਰੰਟੀਅਰ ਦੇ ਉੱਤੇ ਕੀ ਚੱਲ ਰਿਹਾ, ਵੱਖ-ਵੱਖ ਟੈਕਨੋਲੋਜੀ ਦੇ ਉੱਤੇ ਸਾਡਾ ਪ੍ਰਾਇਮਰੀ ਫੋਕਸ AI ਹੁੰਦਾ, AI ਫਰੰਟੀਅਰ ਦੇ ਉੱਤੇ ਕੀ ਚੱਲ ਰਿਹਾ, ਤਾਂ ਕਿ ਜਿਹੜੇ ਸਾਡੇ ਕਮਿਊਨਿਟੀ ਦੇ ਲੋਕ ਆ ਵੀ ਐਜੂਕੇਟ ਹੋਣ, ਤੇ ਇਸ ਪਾਸੇ ਨੂੰ ਜਾਣ ਤੇ ਇਸ ਪਾਸੇ ਨੂੰ ਐਕਸਪਲੋਰ ਕਰਨ ਵੱਧ ਤੋਂ ਵੱਧ। ਜਦੋਂ ਹੁਣ ਹਰਵਿੰਦਰ ਤੁਸੀਂ ਕਹਿੰਦੇ ਵੀ ਹਿਊਮਨ ਸੈਂਟਰਿਕ AI, ਜਿਹੜੀਆਂ ਹੁਣ ਆਪਾਂ ਆਮ ਚੀਜ਼ਾਂ AI ਦੀਆਂ ਜਿਹੜੀਆਂ ਉਹ ਦੇਖਦੇ ਆ, ਉਹਨਾਂ ਬਾਰੇ ਪੜ੍ਹਦੇ ਆ ਜਾਂ ਸੁਣਦੇ ਆ, ਕੀ ਡਿਫਰੈਂਸ ਕੀ ਹੈ ਇਹਨਾਂ ਚੀਜ਼ਾਂ 'ਚ? ਹਾਂਜੀ, ਸੋ ਦੇਖੋ, ਜਦੋਂ ਆਪਾਂ ਇੰਟਰਨੈਟ ਦੀ ਗੱਲ ਕਰਦੇ ਨਾ, ਜਦੋਂ ਕੋਈ ਚੀਜ਼ ਆਪਾਂ ਮੰਨ ਲਓ ਵੀ ਆਪਾਂ YouTube ਤੋਂ ਜਾਂ Facebook ਤੋਂ, ਸੋਸ਼ਲ ਮੀਡੀਆ ਤੋਂ ਲੈਣੀ ਆ, ਆਮ ਤੌਰ ਦੇ ਉੱਤੇ ਬਹੁਤ ਜ਼ਿਆਦਾ ਜਿਹੜੀ ਉਹ ਇਨਫੋਰਮੇਸ਼ਨ ਹੁੰਦੀ ਹੈ ਨਾ, ਉਹ ਇਕੱਲੀ AI ਦੇ ਨਾਲ ਜਾਂ ਐਜੂਕੇਸ਼ਨ ਦੇ ਨਾਲ ਸੰਬੰਧਿਤ ਨਹੀਂ, ਜਨਰਲ ਵੀ ਸੋਸ਼ਲ ਮੀਡੀਆ ਉੱਤੇ ਜਿਹਨੂੰ ਕਹਿੰਦੇ ਵੀ ਖਿੱਚ ਕੇ ਰੱਖੋ ਕੰਮ, ਹੈ ਨਾ, ਵੀ ਥੋੜੀ ਜਿਹੀ ਏਦਾਂ ਦਾ ਕੰਮ ਹੁੰਦਾ ਕਿ ਜਿਹਦੇ ਵਿੱਚ ਤੁਹਾਨੂੰ ਕੋਈ ਬਸ ਜਿਹਾ ਕ੍ਰੀਏਟ ਕਰਨਾ ਤਾਂ ਕਿ ਵੱਧ ਤੋਂ ਵੱਧ ਵੀਡੀਓ ਵਾਇਰਲ ਹੋਏ। ਸੱਚ ਹੋਵੇ ਜਾਂ ਨਾ ਹੋਵੇ ਉਹ ਤਾਂ ਚਲੋ ਉਹਨਾਂ ਨੂੰ ਕੌਣ ਪੁੱਛਦਾ, ਏਦਾਂ ਹੀ ਹੁੰਦੀ ਨਹੀਂ ਆ। ਸੋ ਉਹਦੇ ਕਰਕੇ ਜਿਹੜਾ AI ਦੇ ਨਾਲ ਸੰਬੰਧਿਤ ਕਾਫੀ ਜ਼ਿਆਦਾ ਏਦਾਂ ਦਾ ਕੰਮ ਹੈਗਾ ਕਿ ਵੀ AI ਆ ਗਈ ਤੇ ਬਸ ਹੋਰ 2-4 ਸਾਲਾਂ ਨੂੰ ਸਾਡੀਆਂ ਜਿਹੜੀਆਂ ਜੌਬਾਂ ਉਹ ਖਤਮ ਹੋ ਜਾਣੀਆਂ। ਮੈਂ ਇਹ ਗੱਲ ਕਿ ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ, ਫਰਕ ਪਊਗਾ ਜੌਬਾਂ ਦਾ, ਹੈ ਨਾ, ਪਰ ਇਹ ਨਹੀਂ ਗੱਲ ਕੀਤੀ ਜਾਂਦੀ ਵੀ ਆਪਾਂ AI ਨੂੰ ਕਿੱਦਾਂ ਅਡੈਪਟ ਕਰਕੇ ਆਪਣੇ ਆਪ ਨੂੰ ਇਨਹੈਂਸ ਕਰੀਏ ਤਾਂ ਕਿ ਆਪਾਂ ਸਮੇਂ ਦੇ ਹਾਣੀ ਬਣ ਕੇ ਆਪਾਂ ਉਹਦੀ ਸੁਚੱਜੀ ਵਰਤੋਂ ਕਰਕੇ ਅੱਗੇ ਐਡਵਾਂਸ ਹੋ ਸਕੀਏ। ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ, ਜੌਬਾਂ ਨੂੰ ਤੇ ਇੰਪੈਕਟ ਕਰੂਗੀ, ਪਰ ਜਿਹੜਾ ਡੂਮ ਐਂਡ ਗਲੂਮ ਸਿਨੈਰੀਓ ਸਾਡੇ ਸਾਹਮਣੇ ਪੇਸ਼ ਕੀਤਾ ਜਾਂਦਾ ਉਹ 100% ਸੱਚਾਈ ਨਹੀਂ ਆ। ਹੁਣ ਜਿਹੜੀ ਤੁਸੀਂ ਹੁਣ ਜਿਹੜੀ ਤੁਸੀਂ ਗੱਲ ਕੀਤੀ ਨਾ, ਹਿਊਮਨ HAI, ਹਿਊਮਨ ਸੈਂਟਰਿਕ AI, ਇਹਦਾ ਕੀ ਕਨਸੈਪਟ ਆ? ਸੋ ਮੋਟੇ ਤੌਰ ਦੇ ਉੱਤੇ ਇਹਨੂੰ ਦਾ ਜਿਸਟ ਲੈਣਾ ਹੋਏ ਤਾਂ ਉਹਦੇ ਵਿੱਚ ਰਾਜ ਕਰਨ ਇਹ ਕਹਿੰਦੇ ਆ ਕਿ ਜਿਹੜੀ ਇੱਕ ਕੋਰ ਵੈਲਿਊ ਦੇ ਅਕੋਰਡਿੰਗਲੀ ਸਾਨੂੰ ਚੱਲਣਾ ਚਾਹੀਦਾ ਕਿ ਹਿਊਮਨ ਪਲੱਸ AI is better than either one individually। ਠੀਕ ਆ, ਵੀ ਹਿਊਮਨ ਕੱਲਾ ਜਾਂ AI ਕੱਲੀ ਤੇ ਨਾਲੋਂ ਹਿਊਮਨ ਪਲੱਸ AI, ਇਹਨੂੰ ਇਸ ਤਰ੍ਹਾਂ ਡਿਫਾਈਨ ਕੀਤਾ ਜਾਂਦਾ। ਤੇ ਦੂਸਰੇ ਤਰੀਕੇ ਨਾਲ ਇੱਕ ਹੋਰ ਇਹਦੀ ਐਗਜ਼ਾਮਪਲ ਇਹ ਦਿੰਦੇ ਆ ਕਿ AI is equal to IA,
ਇਹਦਾ ਮੈਂ ਮਤਲਬ ਦੱਸ ਦਿੰਦਾ ਵੀ AI is equal to ਨਹੀਂ is less than equal to IA ਆਈਏ ਸੋ ਕੀ ਆ? ਆਰਟੀਫਿਸ਼ੀਅਲ ਇੰਟੈਲੀਜੈਂਸ ਹੂੰ, ਜਿਹੜੀ ਆ ਉਹਦਾ ਜਿਹੜਾ ਮੁੱਲ ਇੰਨਾ ਨਹੀਂ ਹੈਗਾ ਜਿੰਨਾ ਇੰਟੈਲੀਜੈਂਟ ਆਗੂਮੈਂਟੇਸ਼ਨ ਦਾ IA ਇਹਦਾ ਮਤਲਬ ਓਕੇ। ਇਹ ਆ ਕਿ ਹਿਊਮਨ ਮਸ਼ੀਨ ਨੂੰ ਆਰਟੀਫਿਸ਼ੀਅਲ ਇੰਟੈਲੀਜੈਂਸ ਨੂੰ ਚਲਾ ਰਿਹਾ ਵਾ ਹਿਊਮਨ ਵੈਲਿਊਜ਼ ਆ ਜਿਹੜੀਆਂ ਆਰਟੀਫਿਸ਼ੀਅਲ ਇੰਟੈਲੀਜੈਂਸ ਨੂੰ ਚਲਾ ਕੇ ਉਹਦੇ ਚੋਂ ਲਾਹਾ ਲੈ ਰਹੀ ਸੋ ਜਿਹੜੀ ਕੋਲੈਬੋਰੇਸ਼ਨ ਆ ਉਹਨੂੰ ਸੈਂਟਰ ਦੇ ਵਿੱਚ ਰੱਖਿਆ ਜਾਣਾ ਚਾਹੀਦਾ ਜਾਂ ਉਹਨਾਂ ਦੀ ਜਿੰਨਾ ਕਿ ਮੈਂ ਉਹਨਾਂ ਦੇ ਕੋਰਸਿਸ ਤੇ ਗੋ ਥਰੂ ਹੋਇਆ ਜਾਂ ਕੋਰਸ ਵਰਕ ਜਾਂ ਪ੍ਰੋਜੈਕਟਸ ਵਰਕ ਆਪਾਂ ਕੀਤਾ ਜਾਂ ਕਨਵਰਸੇਸ਼ਨਾਂ ਆਨਲਾਈਨ ਆਫਲਾਈਨ ਇੰਡੀਵਿਜੂਅਲ ਹੋਈਆਂ ਉਹਦੇ ਵਿੱਚ ਇਹ ਹੈ ਕਿ ਜੇ ਅਸੀਂ ਲੌਂਗ ਟਰਮ ਲੰਮੀ ਜੇ ਆਪਾਂ ਗੱਲਬਾਤ ਕਰੀਏ ਤਾਂ ਉਹਦੇ ਵਿੱਚ ਇਹ ਹੈ ਕਿ ਜਿਹੜੇ ਹਿਊਮਨ empowered by AI ਉਹ ਸਾਨੂੰ ਬੋਥ ਬਿਜ਼ਨਸ ਦੇ ਵਿੱਚ ਵੀ ਵਧੀਆ ਰਿਜ਼ਲਟ ਦੇਣਗੇ ਲੌਂਗਰ ਟਰਮ ਦੇ ਉੱਤੇ ਤੇ ਸਾਡੀ ਹਿਊਮੈਨਿਟੀ ਵਾਸਤੇ ਵੀ ਵਧੀਆ ਹੋਣਗੇ ਸੋ ਜੇ ਆਪਾਂ ਉਹਨਾਂ ਦਾ ਜਿਹੜਾ ਸਾਰੇ ਦਾ ਸਾਰਾ ਫੋਕਸ ਇਹ ਹੈ ਵੀ ਭਾਈ ਜੇ ਤੁਹਾਨੂੰ ਪਰਫਾਰਮੈਂਸ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਨਾਲ ਤੁਹਾਡੇ ਬਿਜ਼ਨਸ ਦੇ ਵਿੱਚ ਆਪਟੀਮਾਈਜੇਸ਼ਨ ਹੋ ਗਈ ਆ ਜਾਂ ਹੋ ਰਹੀ ਆ ਉਹਨੂੰ ਤੁਸੀਂ ਕਾਸਟ ਕਟਿੰਗ ਮੈਜਰ ਦੇ ਤੌਰ ਦੇ ਉੱਤੇ ਨਾ ਯੂਜ਼ ਕਰੋ ਜਦ ਕਿ ਉਹਨੂੰ ਤੁਸੀਂ ਆਗੂਮੈਂਟੇਸ਼ਨ ਨੂੰ ਯੂਜ਼ ਕਰਕੇ ਆਪਣੇ ਬਿਜ਼ਨਸ ਨੂੰ ਐਕਸਲਰੇਟ ਕਰ ਸਕਦੇ ਹੋ ਸੋ ਇਹਨੂੰ ਇਹ ਕੁਝ ਤਰੀਕੇ ਨਾਲ ਉਹਨਾਂ ਜਿਹੜੇ ਬਿਜ਼ਨਸ ਕੇਸਿਸ ਉਹ ਸਾਡੇ ਸਾਹਮਣੇ ਰੱਖੇ ਜਿਹੜੇ ਕਿ ਵਾਕਈ ਬਹੁਤ ਕਨਵਿੰਸਿੰਗ ਸੀ ਡੇਟਾ ਦੇ ਬੇਸ ਤੇ ਅੱਛਾ ਹਰਵਿੰਦਰ, ਹੁਣ ਜਦੋਂ ਆਪਾਂ ਇਹ ਗੱਲ ਕਰਦੇ ਆ ਕਿਹੜੀ AI ਕਿਹੜੇ ਬਿਜ਼ਨਸ ਨੇ ਕਿੱਦਾਂ ਵਰਤਣੀ ਆ, ਆਈ ਥਿੰਕ ਬਹੁਤੇ ਲੋਕ ਇਸੇ ਚੀਜ਼ 'ਚ ਕਨਫਿਊਜ਼ ਜਿਹੜਾ ਉਹ ਹੋ ਰਹੇ ਨੇ। ਫਿਰ ਉਹਦੇ ਵਿੱਚ ਜਦੋਂ ਹੁਣ ਆਪਾਂ ਹਿਊਮਨ ਸੈਂਟਰਿਕ ਦੀ ਜਿਹੜੀ ਉਹ ਗੱਲ ਕਰਦੇ ਆ ਉਹ ਐਡ ਅਪ ਜਿਹੜਾ ਉਸ ਚੀਜ਼ ਦੇ ਵਿੱਚ ਹੋ ਜਾਂਦਾ ਹੈ। ਸੋ ਅਜੇ ਵੀ ਬਿਜ਼ਨਸਿਸ ਕਹਿ ਦੇਣਾ ਵੀ ਹਾਂ AI ਦੀ ਵਰਤੋਂ ਕਰਕੇ ਇਸ ਨੂੰ ਜਿਹੜਾ ਉਹ ਵਧਾਇਆ ਜਾਵੇ, ਕੋਈ ਐਗਜ਼ਾਮਪਲ ਕੋਈ ਉਦਾਹਰਨ ਜਿਹੜੀ ਉਸ ਦੇ ਵਿੱਚ ਦਿਓ ਤਾਂ ਜੋ ਜਿਹੜੇ ਬਿਜ਼ਨਸ ਵਾਲੇ ਉਹ ਈਜ਼ੀਲੀ ਇਸ ਨੂੰ ਅੰਡਰਸਟੈਂਡ ਕਰ ਸਕਣ ਵੀ ਆਪਾਂ ਕਿਹੜੀ ਸਰਵਿਸਿਜ਼ ਦੀ ਗੱਲ ਕਰ ਰਹੇ ਹਾਂ AI ਦੇ ਵਿੱਚ, ਵੀ ਕਿੱਦਾਂ ਦੀਆਂ ਚੀਜ਼ਾਂ ਦੀ ਵਰਤੋਂ ਕਰਕੇ ਆਪਣੇ ਬਿਜ਼ਨਸ ਨੂੰ ਇਸ ਦੇ ਵਿੱਚ ਵਧਾਉਣਾ ਹੈ। ਹਾਂਜੀ ਹਾਂਜੀ ਇਹ ਤਾਂ ਬਹੁਤ ਵਾਈਡ ਟੌਪਿਕ ਆ ਪਰ ਮੈਂ ਨਾ ਇਹਦੇ ਕੁਝ ਐਗਜ਼ਾਮਪਲਾਂ ਦੇ ਸਕਦਾ ਜ਼ਰੂਰ। ਇਹ HAI ਨੂੰ ਆਪਾਂ ਸਾਈਡ ਦੇ ਉੱਪਰ ਵੀ ਰੱਖਦੇ ਸਟੈਨਫੋਰਡ ਨੂੰ ਆਪਾਂ ਸਾਈਡ ਦੇ ਉੱਤੇ ਰੱਖਦੇ ਇੱਕ ਜੈਨਰਿਕ ਸਵਾਲ ਹੈ ਬਿਲਕੁਲ ਹੈ ਨਾ। ਸੋ ਉਹਦੇ ਵਿੱਚ ਇਹ ਆ ਕਿ ਮੈਂ ਨਾ ਪਰਸੋਂ ਦੀ ਗੱਲ ਹੀ ਆ ਆਪਣੇ ਇੱਕ ਸਿੰਘ ਆਪਣੇ ਅੰਮ੍ਰਿਤਧਾਰੀ ਸਿੰਘ ਕਾਇਸਰ ਦੇ ਵਿੱਚ ਕੰਮ ਕਰਦੇ ਆ ਤੇ ਉਹਨਾਂ ਨੂੰ ਪਤਾ ਲੱਗਾ ਕਿ ਜਿੱਦਾਂ ਮੇਰਾ AI ਦੇ ਵਿੱਚ ਫੋਕਸ ਆ ਤੇ ਮੇਰੇ ਨਾਲ ਗੱਲਬਾਤ ਕਰਨ ਲੱਗ ਪਏ। ਪੁਰਾਣੇ ਸਮੇਂ ਤੋਂ ਜਾਣਦੇ ਬੇ ਏਰੀਏ ਵਿੱਚ ਹੀ ਆ, ਬੇ ਏਰੀਏ ਦੇ ਵਿੱਚ ਪ੍ਰੀਮੀਅਰ ਇੰਸਟੀਟਿਊਸ਼ਨ ਕਾਇਸਰ ਦੇ ਵਿੱਚ ਡਾਕਟਰ ਆ ਤੇ ਫੈਮਿਲੀ ਮੈਡੀਸਿਨ ਦੇ ਵਿੱਚ ਹੀ ਤੇ ਉਹਦੇ ਵਿੱਚ ਮੈਨੂੰ ਗੱਲ ਕਰ ਰਹੇ ਕਹਿੰਦੇ ਯਾਰ AI ਨੇ ਸਾਡੀ ਲਾਈਫ ਬਹੁਤ ਸੌਖੀ ਕਰਤੀ। ਮੈਂ ਇੱਕ ਐਗਜ਼ਾਮਪਲ ਦੇ ਰਿਹਾ ਨਾ, ਤੁਸੀਂ ਜਿਹੜਾ ਬਹੁਤ ਬ੍ਰੌਡਰ ਟੌਪਿਕ ਲਿਆ ਮੈਂ ਉਹਦੀ ਇੱਕ ਐਗਜ਼ਾਮਪਲ ਦੇ ਰਿਹਾ। ਉਹ ਕਹਿੰਦਾ ਯਾਰ AI ਨੇ ਸਾਡੀ ਲਾਈਫ ਬਹੁਤ ਸੌਖੀ ਕਰਤੀ, ਆਪਾਂ ਤੇ ਰੋਜ਼ਮਰਾ ਦੀ ਜ਼ਿੰਦਗੀ ਦੇ ਵਿੱਚ AI ਵਰਤਦੇ ਆ ਹਨਾ। ਤੇ ਮੈਨੂੰ ਪੁੱਛਿਆ ਮੈਂ ਵੀ ਤੁਸੀਂ ਕਿੱਦਾਂ ਵਰਤਦੇ ਹੋ? ਕਹਿੰਦਾ ਪਹਿਲਾਂ ਦੇਖੋ ਆਪਾਂ ਕੀ ਕਰਦੇ ਹੁੰਦੇ ਸੀ ਵੀ ਕਿਸੇ ਕਸਟਮਰ ਦੀ ਜਾਂ ਸਰ ਕਿਸੇ ਪੇਸ਼ੈਂਟ ਦੀ, ਉਹਨਾਂ ਦੇ ਕੇਸ ਵਿੱਚ ਕਸਟਮਰ ਪੇਸ਼ੈਂਟ ਹੁੰਦੇ ਆ ਡਾਕਟਰ ਦੇ ਵਿੱਚ ਤੇ ਮੇਬੀ ਪੇਸ਼ੈਂਟ ਕਸਟਮਰ ਰੋਂਗ ਵਰਡ ਆ ਤੇ ਪੇਸ਼ੈਂਟ ਦੀ ਈਮੇਲ ਆਉਂਦੀ ਆ ਸਾਨੂੰ ਕੋਈ ਵੀ ਮੈਨੂੰ ਆਹ ਭਾਈ ਸਮੱਸਿਆ ਹੈਗੀ ਆ ਹੈਨਾ। ਤੇ ਉਹਦੇ ਵਿੱਚ ਜਿਹੜਾ AI ਸਿਸਟਮਸ ਆ ਜਿਹੜਾ ਉਹਨਾਂ ਕਾਇਜ਼ਰ ਦੇ ਵਿੱਚ ਡਿਪਲੋਏ ਕੀਤਾ ਹੋਇਆ, ਆਪਾਂ ਤਾਂ ਨਾਂ ਨਹੀਂ ਲੈਂਦੇ, ਤੇ ਉਹਦੇ ਵਿੱਚ ਉਹ ਕੀ ਕਰਦਾ ਕਿ ਉਹ ਨਾ ਆਟੋਮੈਟਿਕਲੀ ਈਮੇਲ ਜਨਰੇਟ ਕਰ ਦਿੰਦਾ। ਹੁਣ ਦੇਖੋ ਜੇ ਤੁਸੀਂ ਇੱਕ ਈਮੇਲ ਭੇਜਣੀ ਆ ਹੈਨਾ, ਉਹਦੇ ਵਿੱਚ ਡਿਪੈਂਡ ਕਰਦਾ ਪੇਸ਼ੈਂਟ ਨੇ ਤੁਹਾਨੂੰ ਕੀ ਪੁੱਛਿਆ, ਉਹਨੂੰ ਤੁਸੀਂ ਐਨਾਲਾਈਜ਼ ਕਰੋਗੇ, ਉਹਦਾ ਤੁਸੀਂ ਈਮੇਲ ਦਾ ਰਿਸਪੌਂਸ ਕਰੋਗੇ, 15-20 ਮਿੰਟ ਤੱਕ ਕਿਤੇ ਨਹੀਂ ਨਾ ਗਏ, ਫਿਰ ਉਹਨੂੰ ਪ੍ਰੂਫ ਰੀਡ ਕਰੋਗੇ ਕਿਉਂਕਿ ਲਾਇਬਿਲਿਟੀ ਹੈ, ਤੁਸੀਂ ਲਿਖ ਕੇ ਭੇਜ ਰਹੇ ਹੋ। ਸੋ ਹੁਣ ਜਿਹੜੀ ਉਹਨਾਂ ਦੀ ਪੇਸ਼ੈਂਟ ਦੀ ਈਮੇਲ ਆਉਂਦੀ ਹੈ ਵੀ ਭਾਈ ਮੈਨੂੰ ਮੰਨ ਲਓ ਪਿਕ ਐਨ ਐਗਜ਼ਾਮਪਲ ਵੀ ਮੈਨੂੰ ਪੱਥਰੀ ਹੋ ਗਈ ਹੈ ਨਾ, ਜਾਂ ਕੋਈ ਮੈਨੂੰ ਦਰਦ ਹੋ ਰਹੀ ਹੈ ਕਿਤੇ ਜਾਂ ਕੋਈ ਏਦਾਂ ਦੀ ਚੀਜ਼ਾਂ, ਤੇ ਉਹਦੇ ਵਿੱਚ ਇਹ ਹੈ ਕਿ ਇਹਦੇ ਕੋਲ ਇਨਫ ਡੇਟਾਬੇਸ ਜਨਰੇਟਿਵ AI ਬੇਸਡ ਡੇਟਾ ਹੈਗਾ ਵੀ ਇਹਦਾ ਜਨੈਰਿਕ ਜਿਹੜਾ ਕੁਐਸਚਨ ਆ ਉਹਨੂੰ ਅੰਡਰਸਟੈਂਡ ਕਰਕੇ ਉਹਦੀ ਈਮੇਲ ਬਣਾ ਕੇ ਉਹ ਡਾਕਟਰ ਨੂੰ ਦੱਸ ਦਿੰਦਾ ਵੀ ਦਿਸ ਇਜ਼ ਰੈਡੀ ਟੂ ਸੈਂਡ। ਹੁਣ ਡਾਕਟਰ ਨੇ ਇੰਸਟੈਡ ਆਫ ਲੁਕਿੰਗ ਐਟ ਕੁਐਸਚਨਸ ਰਾਈਟਿੰਗ ਐਨ ਈਮੇਲ, ਉਹਨੇ ਕੀ ਕੀਤਾ, ਉਹਨੇ ਦੇਖਿਆ ਕੁਐਸਚਨ ਨੂੰ ਸਕਿਮ ਕੀਤਾ ਤੇ ਜਿਹੜੀ ਈਮੇਲ ਆ ਉਹਨੂੰ ਸਕਿਮ ਕੀਤਾ ਆਪਣੀ ਨੌਲੇਜ ਦੇ ਅਕੋਰਡਿੰਗਲੀ, ਤੇ ਉਹਨੇ ਜਿਹੜਾ ਜੇ ਮਾਈਨਰ ਐਡਿਟ ਕਰਨੇ ਆ ਕਰ ਲਏ। ਕਹਿੰਦਾ ਮੋਸਟਲੀ ਸਾਨੂੰ ਐਡਿਟ ਕਰਨ ਦੀ ਬਿਲਕੁਲ ਥੋੜੀ ਲੋੜ ਪੈਂਦੀ ਆ ਤੇ ਉਹਨੂੰ ਆਪਾਂ ਸੈਂਡ ਕਰ ਦਿੱਤਾ। ਹੁਣ ਜਿਹੜਾ ਕੰਮ ਨੂੰ ਰਾਜ ਕਰਨ 20 ਮਿੰਟ ਲੱਗਣੇ ਸੀ ਜਾਂ ਹਨਾ, ਉਹ ਜਿਹੜਾ ਕੰਮ ਆ ਉਹ ਲੈਸ ਦੈਨ 5 ਮਿੰਟਸ ਦੇ ਵਿੱਚ ਹੋ ਗਿਆ। ਤੁਸੀਂ ਮੈਂ ਇੱਕ ਐਗਜ਼ਾਮਪਲ ਲਈ ਆ, ਤੇ ਇਹ ਮੈਂ ਐਗਜ਼ਾਮਪਲ ਉਹ ਤਾਂ ਵੀ ਲੈ ਰਿਹਾ ਕਿਉਂਕਿ ਇਹ ਬੜੀ ਕ੍ਰੂਸ਼ੀਅਲ ਐਗਜ਼ਾਮਪਲ ਆ ਵੀ ਇਹ ਡਾਕਟਰ ਜਦੋਂ ਮੈਂ ਮੈਡੀਕਲ ਦੀ ਗੱਲ ਕਰਦੇ ਹੋ ਜੀਵਨ ਮਰਨ ਦਾ ਸਵਾਲ ਹੁੰਦਾ। ਸੋ ਇਹ ਫਰੰਟੀਅਰ ਜਿਹੜੀ ਹੈਗੀ ਆ ਲਾਈਫ ਸਾਇੰਸਿਸ ਦੇ ਵਿੱਚ ਵੀ AI ਦੀ ਵਰਤੋਂ ਹੋ ਰਹੀ ਆ ਹਨਾ। ਸੋ ਇਹਦੇ ਬਾਰੇ ਅਸੀਂ ਡੈਡੀਕੇਟਡ ਟਾਕ ਸ਼ੋ ਵੀ ਕੀਤਾ, ਸਾਡੇ ਸਰੋਤੇ ਤੇ ਵਿਊਅਰ ਸਾਡੇ ਪੁਰਾਣੇ ਟਾਕ ਸ਼ੋ ਨੂੰ ਸਰਚ ਕਰ ਸਕਦੇ
ਕਿ ਮੈਡੀਕਲ ਫੀਲਡ ਨੂੰ AI ਕਿੱਦਾਂ ਚੇਂਜ ਕਰ ਰਹੀ ਆ। ਐਗਜ਼ੈਕਟਲੀ ਠੀਕ ਆ। ਸੋ ਉਹਦੇ ਵਿੱਚ ਇਸੇ ਤਰ੍ਹਾਂ ਸਾਇੰਸ ਦੇ ਵਿੱਚ ਇੱਕ ਹੋਰ ਆਪਾਂ ਕੇਸ ਦੇਖਿਆ ਸੀ ਕਿ ਜੈਨੇਟਿਕ ਜਿਹੜੀ ਆ ਮੋਡੀਫਿਕੇਸ਼ਨ ਹੈ ਨਾ ਜੀਨਸ ਦੀ, ਉਹਦੇ ਵਿੱਚ ਜਿਹੜਾ ਕਾਫੀ ਜ਼ਿਆਦਾ ਕੰਮ ਹੋ ਰਿਹਾ। ਸਾਡੇ ਸਾਹਮਣੇ ਉਹਨਾਂ ਕੇਸ ਸਟੱਡੀ ਲੈ ਕੇ ਆਏ ਸੀ ਕਿ ਜਿਹੜੇ ਬਾਡੀ ਦੇ ਜਿਹੜੇ ਕ੍ਰੋਮੋਸੋਮਸ ਹੁੰਦੇ ਆ ਹਨਾ, ਉਹਨਾਂ ਨੂੰ ਤੁਸੀਂ ਆਇਡੈਂਟੀਫਾਈ ਕਰਕੇ ਯੂਜ਼ਿੰਗ AI ਜਿਹੜੇ ਉਹਨਾਂ ਦੇ ਡੀਫਾਰਮਿਟੀਜ਼ ਹੁੰਦੀਆਂ ਉਹਨੂੰ ਕਰਕੇ ਅੰਡਰਸਟੈਂਡ ਕਰਕੇ, ਤੇ ਉਹਦੇ ਵਿੱਚ ਉਹ ਕਾਫੀ ਜ਼ਿਆਦਾ ਹੈਲਪ ਹੋ ਰਹੀ ਆ ਆਉਣ ਵਾਲੇ ਟਾਈਮ ਦੇ ਵਿੱਚ। ਜਿਹੜੀ ਸਟੱਡੀ ਹੈ ਉਹਦੇ 'ਚ ਪਈ ਹੋਈ ਆ ਪ੍ਰੋਸੈਸ ਦੇ ਵਿੱਚ ਆਫ ਲੀਗਲ ਅਪਰੂਵਲ, ਤੇ ਜਿਹੜੀ ਉਹਨਾਂ ਦੀ ਹੈ ਨਾ ਗਿਵਨ 5-7 ਸਾਲ ਦੀ ਹੁੰਦੀ ਆ ਗਵਰਨਮੈਂਟ ਮੈਂਡੇਟਡ ਪ੍ਰੋਸੈਸ। ਸੋ ਆਉਣ ਵਾਲੇ ਟਾਈਮ ਦੇ ਵਿੱਚ ਜਿਹੜੀ ਜੈਨੇਟਿਕ ਡਿਜ਼ੀਜ਼ਸ ਹੋਣਗੀਆਂ ਉਹਦੇ ਵਿੱਚ AI ਦਾ ਕਾਫੀ ਵਧੀਆ ਰੋਲ ਰਹੂਗਾ। ਡਾਇਗਨੋਸ ਕਰਕੇ ਮਤਲਬ ਫਿਰ ਸਲਾਹ ਦੇ ਸਕਦੇ ਆ, ਡਾਇਗਨੋਸ ਕਰਕੇ ਈਵਨ ਜੀਨ ਮੋਡੀਫਿਕੇਸ਼ਨ ਤੱਕ ਵੀ ਜਿਹੜਾ ਕੰਮ ਉਹ ਜਿਹੜਾ ਕ੍ਰਿਸਪਰ ਦਾ ਕੰਮ ਚੱਲਦਾ ਹੈ। ਹਾਂ ਹਾਂਜੀ। ਸੋ ਕਹਿਣ ਦਾ ਮਤਲਬ ਇਹ ਆ ਕਿ ਵੱਖ-ਵੱਖ ਫੀਲਡ ਦੇ ਵਿੱਚ ਹੁਣ ਅਗੇਨ ਤੁਹਾਡਾ ਬਿਜ਼ਨਸ ਕੀ ਆ, ਉਹਦੀ ਰਿਕੁਆਇਰਮੈਂਟ ਕੀ ਆ, ਹੈ ਨਾ, ਤੇ ਉਹ ਅਕੋਰਡਿੰਗਲੀ ਤੁਸੀਂ ਅੱਛਾ, ਕੋਈ ਇਦਾਂ ਦਾ ਕੋਈ ਸਿਸਟਮ ਤਾਂ ਨਹੀਂ ਜਾਣਦੇ ਹੋਵੇ ਆਪਣੇ ਬਹੁਤ ਸਾਰੇ ਜਿਹੜੇ ਸਰੋਤੇ ਜਾਂ ਬਿਜ਼ਨਸ ਵਾਲੇ ਆ ਉਹ ਸਰਵਿਸ ਇੰਡਸਟਰੀ 'ਚ ਆ, ਲਾਈਕ ਕਸਟਮਰ ਫੇਸਿੰਗ, ਚਾਹੇ ਉਹ ਸਟੋਰਾਂ 'ਚ ਆ, ਚਾਹੇ ਉਹ ਗੈਸ ਸਟੇਸ਼ਨਾਂ 'ਚ ਆ ਜਾਂ ਉੱਥੇ ਆ, ਉੱਥੇ AI ਕਿੱਦਾਂ ਮਦਦ ਜਿਹੜੀ ਉਹਨਾਂ ਦੀ ਕਰ ਸਕਦਾ ਹੈਗਾ? ਆਪਾਂ ਅਗੇਨ ਇਹ ਬੜਾ ਵਾਈਡ ਕੁਐਸਚਨ ਆ, ਪਰ ਆਪਾਂ ਉਹਦੇ ਵਿੱਚ ਕਈ ਤਰ੍ਹਾਂ ਦੇ ਰੀਟੇਲ ਸਟੋਰ ਹੁੰਦੇ ਆ। ਆਪਾਂ ਐਗਜ਼ਾਮਪਲ ਕੋਈ ਲੈ ਲਈ, ਰੈਸਟੋਰੈਂਟ ਬਿਜ਼ਨਸ ਦਾ ਹੀ ਮੰਨ ਲਓ ਐਗਜ਼ਾਮਪਲ ਲੈ ਲਓ, ਹਨਾ। ਰੈਸਟੋਰੈਂਟ ਬਿਜ਼ਨਸ ਦੇ ਵਿੱਚ ਸਭ 2-3 ਫਰੰਟ ਐਂਡ ਫੇਸਿੰਗ ਹੈ ਨਾ ਆਪਾਂ ਨੂੰ ਪ੍ਰੋਬਲਮਸ ਹੁੰਦੀਆਂ। ਇੱਕ ਹੁੰਦੀ ਆ ਉਹਦੇ ਵਿੱਚ ਵੀ ਕੋਈ ਪਿਕ ਕਰ ਲਓ, ਮੰਨ ਲਓ ਰੈਜ਼ਰਵੇਸ਼ਨ ਸੀ ਹੈ ਨਾ। ਰੈਜ਼ਰਵੇਸ਼ਨ ਦੇ ਵਿੱਚ ਕੀ ਆ ਵੀ ਕਸਟਮਰ ਨੇ ਕਾਲ ਕਰਨੀ ਆ ਤੁਹਾਨੂੰ, ਹਾਂ ਵੀ ਤੁਹਾਡੀ ਕਿੰਨੀ ਵੇਟ ਟਾਈਮ ਚੱਲਦੀ ਪਈ ਇਸ ਟਾਈਮ ਦੇ ਉੱਤੇ। ਜਦੋਂ ਅਗਲੇ ਨੇ ਦੱਸਿਆ ਓਕੇ ਸਾਡੇ ਜਾਣੇ ਦੀ ਸਾਡੀ ਰੈਜ਼ਰਵੇਸ਼ਨ ਕਰ ਦਿਓ, ਉਹਦੇ ਵਿੱਚ ਅਗਲੇ ਬੰਦੇ ਨੇ ਆਪਣੀ ਲਿਸਟ ਵਿੱਚ ਦੇਖਿਆ ਵੀ ਹਾਂ ਵੀ ਮੇਰੇ ਕੋਲ 8 ਬੰਦੇ ਹੈਗੇ ਆਲਰੇਡੀ, ਉਹਦੇ ਵਿੱਚ ਉਹਨੇ ਐਸਟੀਮੇਟ ਜਿਹਾ ਲਾਇਆ ਵੀ ਮੈਨੂੰ 20-25 ਮਿੰਟ ਲੱਗਣਗੇ ਡਿਪੈਂਡਿੰਗ ਅਪਨ ਕੈਪੈਸਿਟੀ, ਤੇ ਉਹਦੇ ਵਿੱਚ ਉਹਨੇ ਅਗਲੇ ਬੰਦੇ ਨੂੰ ਦੱਸਦਾ ਵੀ ਸਾਡੀ ਵੇਟ ਟਾਈਮ ਇੰਨੀ ਚੱਲਦੀ ਆ ਜਾਂ ਜੋ ਵੀ ਆ, ਹੈ ਨਾ। ਉਹ ਜਿਹੜਾ ਕੰਮ ਆ ਉਹ ਰਾਜ ਕਰਨ ਕਾਫੀ ਆਟੋਮੇਟਡ ਅੱਜ ਦੇ ਟਾਈਮ ਦੇ ਵਿੱਚ ਯੂਜ਼ਿੰਗ AI। ਜਿਹੜੇ ਚੈਟ ਬੋਟਸ ਆਪਾਂ ਨੂੰ ਪਬਲਿਕਲੀ ਅਵੇਲੇਬਲ, ਉਹਦੇ ਕੋਲ ਤੁਹਾਡਾ ਸਾਰਾ ਦਾ ਸਾਰਾ ਡੇਟਾ ਹੈਗਾ, ਉਹ ਬੈਕ ਐਂਡ ਪ੍ਰੋਸੀਜਰ ਹੈਗੇ। ਉਹ ਜਿਹੜਾ ਚੈਟ ਬੋਟ ਅਸਿਸਟੈਂਟ ਆ, ਤੁਸੀਂ ਆਨਲਾਈਨ ਜਾਂਦੇ ਹੋ ਜਾਂ ਤੁਹਾਡੀ ਐਪ ਹੈਗੀ ਆ ਜਾਂ ਮੋਬਾਈਲ ਬੇਸ ਤੁਹਾਡੀ ਵੈਬਸਾਈਟ ਆ, ਉਹਦੇ ਵਿੱਚ ਤੁਸੀਂ ਜਿਹੜੀ ਰੈਜ਼ਰਵੇਸ਼ਨ ਆਟੋਮੇਟਡ ਹਾਂਜੀ ਯੂਜ਼ਿੰਗ ਨੈਚੁਰਲ ਲੈਂਗੁਏਜ, ਕਿਉਂਕਿ ਇੱਕ ਦੂਸਰੀ ਰੈਜ਼ਰਵੇਸ਼ਨ ਹੁੰਦੀ ਹੈ ਨਾ ਜਿਸ ਤੁਸੀਂ ਡ੍ਰੌਪ ਡਾਊਨ ਕੀਤਾ ਜਾਂ ਸਭ ਕੁਝ। ਇਹਦੇ ਵਿੱਚ ਇਹ ਆਰਟੀਫਿਸ਼ੀਅਲ ਇੰਟੈਲੀਜੈਂਸ ਦਾ ਫਾਇਦਾ ਹੈ ਕਿ ਤੁਸੀਂ ਉਹਨੂੰ ਪੰਜਾਬੀ ਵਿੱਚ ਵੀ ਪੁੱਛ ਸਕਦੇ ਹੋ ਵੀ ਮੈਂ ਮੰਨ ਲਓ ਹੈ ਨਾ ਸਾਡੇ ਐਡਵਰਟਾਈਜ਼ਰ ਆ ਚਾਟ ਭਵਨ ਚਾਟ ਭਵਨ ਮੈਂ ਫਰੀਮਾਉਂਟ ਦੇ ਵਿੱਚ ਮੌਰੀ ਐਵੀਨਿਊ ਵਾਲੇ ਦੇ ਉੱਤੇ ਆਪਾਂ ਜਾਣਾ ਵਾ, ਤੇ ਉੱਤੇ ਕਿੰਨੀ ਵੇਟ ਹੈਗੀ ਆ ਜਾਂ ਸਾਡੀ ਰੈਜ਼ਰਵੇਸ਼ਨ ਤੁਸੀਂ ਕਰ ਸਕਦੇ ਹੋ। ਪੰਜਾਬੀ 'ਚ ਪੁੱਛ ਲਓ ਉਹਨੇ, ਉਹਦੀ ਜਿਹੜੀ ਰੈਜ਼ਰਵੇਸ਼ਨ ਤੁਹਾਨੂੰ ਦੱਸ ਦੇਣਾ ਭਾਈ ਸਾਡੇ ਕੋਲ 1 ਘੰਟੇ ਦੀ ਵੇਟ ਆ ਜਾਂ 25 ਮਿੰਟ ਦੀ ਵੇਟ ਆ, ਤੁਸੀਂ ਕਿੰਨੇ ਜਾਣੇ ਦੀ ਪਾਰਟੀ ਹੋ, ਜੋ ਵੀ ਡੇਟਾ ਹੈਗਾ। ਸੋ AI ਨੇ ਉਹ ਜਿਹੜਾ ਕੰਮ ਆ ਬਹੁਤ ਸੌਖਾ ਕਰਤਾ, ਇੰਸਟੈਡ ਆਫ ਗੋਇੰਗ ਟੂ ਦਾ ਵੈਬਸਾਈਟ ਲੁਕਿੰਗ ਐਟ ਦਾ ਡ੍ਰੌਪ ਡਾਊਨ ਮੈਨਿਊ ਐਂਡ ਜੋ ਵੀ ਆ, ਹੈ ਨਾ। ਸੋ ਉਹਦੇ ਵਿੱਚ ਇਹ ਆ ਵੀ ਜਿਹੜੇ ਬੰਦੇ ਨੇ ਉਹਦੇ ਜਿਹੜੇ ਫੋਨ ਚੱਕਣ ਵਾਲੇ ਦੀ ਕਾਲਾਂ ਵੀ ਘੱਟ ਗਈਆਂ, ਤੇ ਇਹ ਜਿਹੜਾ ਸਾਰਾ ਕੰਮ ਆਨਲਾਈਨ ਹੋ ਗਿਆ। ਤੀਸਰੀ ਐਡਿਡ ਐਡਵਾਂਟੇਜ ਇਹ ਆ ਵੀ ਤੁਸੀਂ ਉਹਨੂੰ ਜਿਹੜੀ ਮਰਜ਼ੀ ਭਾਸ਼ਾ ਦੇ ਵਿੱਚ ਸਵਾਲ ਪੁੱਛ ਸਕਦੇ ਹੋ, ਕਿਉਂਕਿ AI ਇਜ਼ ਪ੍ਰੀਟੀ ਗੁੱਡ ਐਟ ਮੈਨੇਜਿੰਗ ਮਲਟੀਪਲ ਲੈਂਗੁਏਜਸ, ਹੈ ਨਾ। ਇਸੇ ਤਰ੍ਹਾਂ ਹੋਰ ਵੀ ਆਪਾਂ ਵੀ ਆਪਣੇ ਸਰੋਤਿਆਂ ਦੇ ਨਾਲ ਆਪਾਂ ਇਹੀ ਗੱਲ ਕਰਦੇ ਨਾ ਕਿ ਜੇ ਤੁਹਾਡੇ ਕੋਈ ਖਾਸ ਤੁਸੀਂ ਚਾਹੁੰਦੇ ਹੋ ਕਿਸੇ ਬਿਜ਼ਨਸ ਦੇ ਉੱਤੇ ਆਪਾਂ ਟਾਕ ਸ਼ੋ ਕਰੀਏ, ਤੁਹਾਨੂੰ ਉਹਦਾ ਬਿਜ਼ਨਸ ਤੱਕ ਨੂੰ ਕਿਹੜੀ ਚੀਜ਼ਾਂ ਦਾ ਫਾਇਦਾ ਹੈ ਨਾ, ਤੇ ਉਹ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ 46272 ਅਸੀਂ ਉਸ ਰਿਸਰਚ ਕਰਕੇ ਆਪਾਂ ਉਹਦੇ ਉੱਤੇ ਡੈਡੀਕੇਟਡ ਟਾਕ ਸ਼ੋ ਕਰ ਸਕਦੇ ਹਾਂ। ਇਸੇ ਤਰ੍ਹਾਂ ਮੇਰਾ ਹੁਣ ਜਿਹੜਾ ਫੀਲਡ ਹੈਗਾ ਮੇਰਾ ਇੰਜੀਨੀਅਰਿੰਗ ਦਾ ਫੀਲਡ ਆ, ਮੇਰੇ ਕੋਲ ਸੌਫਟਵੇਅਰ ਟੀਮਸ ਹੈਗੀਆਂ, ਸਾਨੂੰ ਕਾਫੀ ਜ਼ਿਆਦਾ ਜਿਹੜਾ ਫਾਇਦਾ ਹੋ ਰਿਹਾ ਯੂਜ਼ਿੰਗ ਕੋਡਿੰਗ ਟੂਲਸ। ਅੱਛਾ, ਹੈ ਨਾ। ਜਿਹੜੀ ਅਸੀਂ ਵੇਖਿਆ ਕਿ ਫੇਸਬੁੱਕ ਤੇ ਸੇਲਸਫੋਰਸ ਨੇ ਸਾਲ ਦੇ ਸ਼ੁਰੂ ਵਿੱਚ ਹੀ ਅਨਾਉਂਸਮੈਂਟ ਕਰ ਦਿੱਤੀ ਸੀ ਕਿ ਅਸੀਂ ਮਿਡ ਲੈਵਲ ਸੌਫਟਵੇਅਰ ਇੰਜੀਨੀਅਰ ਮੈਂ ਉਹੀ ਪੁੱਛਣ ਵਾਲਾ ਸੀ। ਸੋ ਮਤਲਬ ਜਿਹੜੀ ਜ਼ਕਰਬਰਗ ਨੇ ਕਿਹਾ ਸੀ ਸੋ ਗੱਲ ਮਤਲਬ ਪੱਕੀ ਆ? ਹਾਂਜੀ ਬਿਲਕੁਲ ਪੱਕੀ ਆ। ਤੁਸੀਂ ਚੈਟ GPT ਦੇ ਉੱਤੇ ਜਾ ਕੇ ਵੀ ਤੁਸੀਂ ਕੋਡ ਜਨਰੇਟ ਕਰ ਸਕਦੇ ਹੋ। ਤੇ ਕਰਸਰ ਇੱਕ ਹੋਰ ਐਪ ਹੈਗੀ ਆ, ਉਹ ਕਾਫੀ ਜ਼ਿਆਦਾ ਪਪੂਲਰ ਅੱਜ ਕੱਲ ਦੇ ਸਮੇਂ ਦੇ ਵਿੱਚ ਚੱਲ ਰਹੀ ਆ। ਹੁਣ ਜਿਹੜਾ ਮਤਲਬ ਇਹ ਆ ਵੀ ਜਿਹੜੇ ਜੌਬ ਵੀ ਕਰ ਰਹੇ ਉਹ ਵੀ ਚੈਟ GPT ਦਾ ਸਹਾਰਾ ਲੈ ਸਕਦੇ ਆਪਣੀ ਕੋਡਿੰਗ ਕਰਨ। ਬਿਲਕੁਲ ਲੈਂਦੇ ਆ, ਆਲਰੇਡੀ ਲੈਂਦੇ ਆ। ਪਹਿਲਾਂ ਵੀ ਤੇ ਜਦੋਂ ਆਪਾਂ ਯੂਜ਼ ਕਰਦੇ ਹੁੰਦੇ ਸੀ ਕਾਫੀ ਜ਼ਿਆਦਾ ਜਿਹੜਾ ਕੰਟੈਂਟ ਆ ਲੋਕੀ ਗੂਗਲ ਸਰਚ ਕਰਕੇ ਉੱਥੋਂ ਲੈ ਲੈਂਦੇ ਸੀ। ਹੁਣ ਜਨਰੇਟਿਵ ਆ ਗਿਆ ਤੇ ਜਨਰੇਟਿਵ ਤੇ ਉਤੋਂ ਕਾਫੀ ਐਡਵਾਂਸ ਆ, ਤੁਸੀਂ ਆਪਣੇ ਤਰੀਕੇ ਦਾ ਕੋਡ ਜਨਰੇਟ ਕਰ ਸਕਦੇ ਹੋ ਉਹਨੂੰ ਲੈ ਕੇ। ਆਫ ਕੋਰਸ ਪਰਫੈਕਟ ਨਹੀਂ ਹੁੰਦਾ, ਪਰ ਇਟਸ 80% ਦੇਰ ਜਿੰਨਾ ਮੇਰਾ ਵੇਖਿਆ, ਜਿੰਨਾ ਮੈਂ ਓਪੀਨੀਅਨ ਆ, ਡਿਪੈਂਡਿੰਗ ਅਪਨ ਵੀ ਤੁਹਾਡਾ ਕਿੰਨੇ ਕੰਪਲੀਕੇਟਡ ਹੈ। ਜੇ ਤੁਸੀਂ ਫਰਮਵੇਅਰ
ਨੀਸ਼ ਕੋਸ ਜਿੰਨਾ ਜਾਈ ਜਾਓ ਨਾ ਤੁਹਾਡੀ ਉਹ ਪ੍ਰੋਬੇਬਿਲਿਟੀ ਘਟੀ ਜਾਂਦੀ ਹੈ। ਪਰ ਜਦੋਂ ਤੁਸੀਂ ਜੈਨਰਿਕ ਲੈਵਲ ਕੋਡਿੰਗ ਕਰਦੇ ਹੋ ਤੇ ਉਹਦੇ ਵਿੱਚ ਤੁਹਾਨੂੰ ਕਾਫੀ ਹੱਦ ਤੱਕ ਰਿਜ਼ਲਟ ਬਣੇ ਬਣਾਏ ਮਿਲ ਜਾਂਦੇ ਆ। ਉਹਦੇ ਵਿੱਚ ਤੁਸੀਂ ਆਪਣੇ ਪੈਰਾਮੀਟਰਸ ਟਵੀਕ ਕੀਤੇ ਤੇ ਕੋਡ ਨੂੰ ਕੰਪਾਈਲ ਕਰ ਸਕਦੇ ਹੋ। ਮੈਂ ਕੋਸ਼ਿਸ਼ ਕੀਤੀ ਸੀ ਥੋੜੇ ਦਿਨ ਪਹਿਲਾਂ ਹੀ ਵੀ ਕੋਈ ਐਪ ਜਿੱਦਾਂ ਜਨਰੇਟ ਕੀਤੀ ਜਾਏ। ਸੋ ਜਿਹੜੇ ਨਵੇਂ ਕੁਛ ਪਿਛਲੇ ਹਫਤੇ ਦੀ ਸ਼ਾਇਦ ਗੱਲ ਆ ਜਾਂ ਉਤੋਂ ਪਿਛਲੇ ਹਫਤੇ ਦੀ ਜੀ ਇੱਕ ਚੈਟ ਜੀਪੀਟੀ ਨੇ ਵੀ ਇਹਦੇ ਡੈਡੀਕੇਟਿਡ ਜਿਹੜਾ ਟੂਲ ਆ ਉਹ ਲੈ ਕੇ ਆਇਆ। ਉਹਦਾ ਨਾਂ ਕੋਡੈਕਸ ਆ, CODEX। ਸੋ ਉਹ ਜਿਹੜਾ ਕੋਡੈਕਸ ਟੂਲ ਆ ਉਹ ਵੀ ਕਾਫੀ ਤੁਹਾਡੀ ਹੈਲਪ ਕਰ ਦਿੰਦਾ ਵਾ ਕੋਡ ਜਨਰੇਸ਼ਨ ਦੇ ਵਾਸਤੇ ਡੈਡੀਕੇਟਿਡ। ਇਸੇ ਤਰ੍ਹਾਂ ਐਂਥਰੋਪਿਕ ਦਾ ਦੇ ਬੇਸ ਕਾਫੀ ਸੋਹਣੇ ਟੂਲਸ ਆ। ਐਂਥਰੋਪਿਕ ਦਾ ਹੁਣ ਪਰਸੋਂ ਹੀ 4.2 ਆਇਆ, 3.7 ਸੌਰੈਂਟ ਬਹੁਤ ਵਧੀਆ ਸੀ। ਉਸ ਤੋਂ ਬਾਅਦ 4 ਉਹਨਾਂ ਦਾ ਆਇਆ ਨਵਾਂ। ਸੋ ਉਹ ਵੀ ਕਾਫੀ ਐਡਵਾਂਸ ਆ। ਸੋ ਕਹਿੰਦਾ ਮਤਲਬ ਵੀ ਕਾਫੀ ਜ਼ਿਆਦਾ ਜਿਹੜਾ ਇਹਦੇ ਉੱਤੇ AI ਦੇ ਉੱਤੇ ਕੰਮ ਹੋ ਰਿਹਾ। ਡਿਪੈਂਡਿੰਗ ਅਪੋਨ ਤੁਹਾਡਾ ਬਿਜ਼ਨਸ ਕੀ ਆ ਉਹਦੇ ਬੇਸ ਦੇ ਉੱਤੇ ਐਪਲੀਕੇਸ਼ਨ ਜਿਹੜੀਆਂ ਉਹ ਕਾਫੀ ਜ਼ਿਆਦਾ ਮਾਰਕੀਟ ਦੇ ਵਿੱਚ ਅੱਜ ਦੇ ਟਾਈਮ ਵਿੱਚ ਵੀ ਅਵੇਲੇਬਲ ਆ। ਤੇ ਤੁਸੀਂ ਇਹੀ ਤਾਂ ਸਾਡਾ ਟਾਕ ਸ਼ੋ ਕਰਨ ਦਾ ਮਤਲਬ ਹੈ ਵੀ ਜਸਟ ਟੂ ਕ੍ਰੀਏਟ ਅ ਕਿਉਰਿਓਸਿਟੀ ਆਊਟ ਦੇਅਰ। ਕਿਉਰਿਓਸਿਟੀ ਨੂੰ ਕ੍ਰੀਏਟ ਕਰਕੇ ਤੇ ਤੁਹਾਨੂੰ ਪਤਾ ਲੱਗ ਜਾਏ ਵੀ ਨਹੀਂ ਵੀ ਇਹ ਚੀਜ਼ਾਂ ਐਗਜ਼ਿਸਟ ਕਰਦੀਆਂ ਜਿਹਨੂੰ ਅਸੀਂ ਯੂਜ਼ ਕਰਕੇ ਅਸੀਂ ਬਿਜ਼ਨੈਸਸ ਆਪਣੇ ਆਪਟੀਮਾਈਜ਼ ਕਰ ਸਕਦੇ ਹਾਂ। ਬਿਲਕੁਲ ਬਿਲਕੁਲ। ਅੱਛਾ ਚਲੋ ਕਨਵਰਸੇਸ਼ਨ ਹੋਰ ਨਹੀਂ ਕੁਛ ਤਾਂ ਇੱਕ ਕਨਵਰਸੇਸ਼ਨ ਸਟਾਰਟਰ ਤਾਂ ਹੋ ਹੀ ਜਾਂਦਾ ਨਾ। ਹਾਂਜੀ 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 ਨਹੀਂ ਬਿਲਕੁਲ, ਕਿਉਂਕਿ AI ਸੁਣਦੇ ਬਹੁਤ ਜ਼ਿਆਦਾ ਆ। ਸੋ ਕਿੱਦਾਂ ਉਸਨੂੰ ਵਰਤਣਾ, ਕਿੱਦਾਂ ਉਹਦਾ ਫਾਇਦਾ ਲੈਣਾ ਆ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਅਹਿਮ ਆ। ਹਿਊਮਨ ਸੈਂਟਰਿਕ ਦੀ ਜਿਹੜੀ ਇਸ ਟਾਈਮ ਮਸਲਾ ਕਾਫੀ ਵੱਡਾ ਆ ਇਹ ਸਾਰੀ ਚੀਜ਼ ਨੇ, ਕਿਉਂਕਿ AI ਨੇ ਨਹੀਂ ਤਾਂ ਭੱਜ ਜਾਣਾ ਬਹੁਤ ਅੱਗੇ ਤੇ ਵਿਨਾਸ਼ਕਾਰੀ ਜਿਹੜੀ ਆ ਉਹ ਚੀਜ਼ ਬਣ ਸਕਦੀ ਆ। ਸੋ ਆਪਾਂ ਨੂੰ ਇਨਸਾਨੀਅਤ ਨੂੰ ਪਹਿਲ ਦੇ ਵਿੱਚ ਰੱਖ ਕੇ ਗੁਰੂ ਸਾਹਿਬ ਨੂੰ, ਗੁਰੂ ਗ੍ਰੰਥ ਸਾਹਿਬ ਤੋਂ ਜਿਹੜਾ ਆ ਉਹ ਕਹਿ ਸਕਦੇ ਆ ਵੀ ਉਹਨਾਂ ਤੋਂ ਲੈ ਕੇ ਸੇਧ ਲੈ ਕੇ ਕਿੱਦਾਂ ਇਸ ਨੂੰ ਵਰਤ ਕੇ ਜਿਹੜਾ ਉਹ ਅੱਗੇ ਵਧਣਾ ਆ ਉਹ ਬੜਾ ਅਹਿਮ ਆ। ਕਿਉਂਕਿ ਰਾਜਗਰ ਮੈਂ ਥੋੜਾ ਜਿਹਾ ਤੁਹਾਨੂੰ ਇੱਥੇ ਇੰਟਰਪਟ ਇਸ ਲਈ ਕਰ ਲੱਗਾ ਕਿਉਂਕਿ ਤੇ ਇੱਕ ਬੜੀ ਵਧੀਆ ਸਾਹਮਣੇ ਗੱਲ ਲੈ ਕੇ ਆਂਦੀ ਜਿਹੜੀ ਤੁਸੀਂ ਗੱਲ ਕਹੀ ਨਾ। ਅੱਜ ਤੋਂ ਤਕਰੀਬਨ 5 ਹਫ਼ਤੇ ਪਹਿਲਾਂ ਇੱਕ ਆਪਣਾ ਸਿੰਘ ਉਹ ਕਾਫੀ ਫੋਰਫਰੰਟ ਦੇ ਉੱਤੇ ਆ, ਅੰਮ੍ਰਿਤਧਾਰੀ ਸਿੰਘ ਆ AI ਦੇ ਉੱਤੇ। ਉਹਨੇ ਇੱਕ ਚੀਜ਼ ਬੜੀ ਵਧੀਆ ਕਹੀ ਜਿਹੜੀ ਤੁਸੀਂ ਐਗਜ਼ੈਕਟਲੀ ਇਹ ਚੀਜ਼ ਕਹੀ ਵੀ ਦੇਖੋ AI ਦੇ ਫਰੰਟੀਅਰ ਵਿੱਚ ਸਾਡੇ ਕੋਲ ਸਿੱਖਾਂ ਦੇ ਕੋਲ ਇੱਕ ਬਹੁਤ ਸੋਹਣਾ ਮਾਡਲ ਆ ਸਰਬੱਤ ਦੇ ਭਲੇ ਦਾ, ਜਿਹੜਾ ਕਿ ਅੱਜ ਦੇ ਟਾਈਮ ਦੇ ਉੱਤੇ ਪ੍ਰਮੁੱਖ ਜਿਹੜੀ ਕਨਵਰਸੇਸ਼ਨ ਹੋ ਰਹੀ ਆ ਉਹ ਇਹਦੇ ਸੰਬੰਧ ਚ ਹੋ ਰਹੀ ਹੈ ਵੀ AI ਨੂੰ ਪੋਜ਼ਿਟਿਵ ਪਾਸੇ ਆਪਾਂ ਕਿੱਦਾਂ ਲੈ ਕੇ ਜਾਈਏ, ਹਨਾ ਵੀ ਜਿਹਦੇ ਵਿੱਚ ਸਾਰਿਆਂ ਦਾ ਭਲਾ ਹੋਏ। ਤੇ ਉਹ ਕਹਿੰਦਾ ਸਿੱਖਾਂ ਕੋਲ ਇੱਕ ਮਾਡਲ ਪਿਆ ਹੋਇਆ ਦੁਨੀਆ ਨੂੰ ਦੇਣ ਦੇ ਵਾਸਤੇ। ਸੋ ਜਿੰਨੇ ਸਾਡੇ ਲੋਕੀ ਜ਼ਿਆਦਾ ਹੋਣਗੇ AI ਸਟਰਕਚਰ ਦੇ ਵਿੱਚ ਉਨੀ ਜਿਹੜੀ ਸਾਡੀ ਗੱਲਬਾਤ ਉਹ ਤੁਰੂਗੀ। ਮੈਂ ਦੁਬਾਰਾ ਸਟੈਨਫੋਰਡ ਵਾਲੀ ਆਪਣੀ ਗੱਲ ਦੇ ਵਿੱਚ ਜਾਣਾ, ਉਹਦੇ ਵਿੱਚ ਕੋਈ ਵੀ ਮੈਂ ਤੁਹਾਨੂੰ ਇਹ ਦੱਸ ਦਵਾਂ ਕਿ ਕੋਈ ਸਿੱਖ ਜਾਂ ਪੰਜਾਬੀ ਨਹੀਂ ਸੀ। ਮੈਂ ਤਿੰਨ ਵਾਰੀ ਸਟੈਨਫੋਰਡ ਯੂਨੀਵਰਸਿਟੀ ਵਿੱਚ ਗਿਆ ਤੇ ਚਲੋ ਆਪਾਂ ਮੈਨੂੰ ਲੱਗਦਾ ਜੇ ਐਪਰੋਪ੍ਰੀਏਟ ਲੱਗਾ ਮੈਂ ਆਪਣੀ ਪਿਕਚਰ ਵੀ ਸ਼ੇਅਰ ਕਰ ਦੂੰਗਾ ਜਿਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕੋਈ ਵੀ ਕਹਿੰਦਾ ਮਤਲਬ ਆਪਣੇ ਫੀਲਡ ਦੇ ਵਿੱਚ ਇਸ AI ਫੀਲਡ ਦੇ ਵਿੱਚ ਆਪਣੇ ਕਮਿਊਨਿਟੀ ਤੋਂ, ਪੰਜਾਬੀਆਂ ਤੋਂ, ਸਿੱਖਾਂ ਤੋਂ ਕੋਈ ਬਾਹਲੀ ਜ਼ਿਆਦਾ ਜੇ ਸ਼ਮੂਲੀਅਤ ਉਸ ਹਿਸਾਬ ਦੀ ਨਹੀਂ ਹੈਗੇ ਆ, ਥੋੜੇ ਬਹੁਤੇ ਬੰਦੇ। ਪਰ ਜਿਸ ਹਿਸਾਬ ਦੇ ਨਾਲ ਆਪਣੀ ਡੋਮੀਨੈਂਟ ਇੰਡਸਟਰੀ ਦੇ ਵਿੱਚ ਆਪਾਂ ਕਈ ਇੰਡਸਟਰੀਜ਼ ਦੇ ਵਿੱਚ ਡੋਮੀਨੇਟ ਕਰਦੇ ਹਾਂ, ਟਰਾਂਸਪੋਰਟੇਸ਼ਨ, ਸਮਾਲ ਬਿਜ਼ਨੈਸਿਸ, ਫਾਰਮਿੰਗ ਦੇ ਵਿੱਚ ਪਾਇਓਨੀਅਰ ਆ ਆਪਾਂ। ਉਸੇ ਤਰ੍ਹਾਂ ਜਿਹੜੀ ਉੱਭਰੀ ਨਵੀਂ ਟੈਕਨੋਲੋਜੀ AI ਜਿਹੜੀ ਕਿ ਬੜੀ ਪਾਵਰਫੁਲ ਆ, ਉਹਦੇ ਵਿੱਚ ਜਿਹੜੀ ਸ਼ਮੂਲੀਅਤ ਆ ਨੈਗਲੀਜੀਬਲ ਕਹਿ ਸਕਦੇ ਆ ਐਟ ਦਿਸ ਮੋਮੈਂਟ। ਮੈਂ ਨਾਲ ਇਹ ਵੀ ਗੱਲ ਕਰ ਰਿਹਾ ਸੀ ਨਾ, ਹੁਣ ਦੇਖੋ ਇਹ ਟੈਕਨੋਲੋਜੀ ਫੋਰਫਰੰਟ ਦੇ ਉੱਤੇ ਆ, ਹਾਂਜੀ ਆਪਾਂ ਆਊਟਪੇਸ ਹੋ ਰਹੇ ਆ ਐਜ਼ ਏ ਕਮਿਊਨਿਟੀ। ਇਹ ਸਾਰੀ ਚੀਜ਼ 'ਚ ਬਹੁਤ ਸਾਰੀਆਂ ਜਿਹੜੀਆਂ ਕਮਿਊਨਿਟੀ ਆਪਣੇ ਤੋਂ ਬਾਅਦ ਦੇ ਵਿੱਚ ਅਮਰੀਕਾ 'ਚ ਆਈਆਂ, ਉਹਨਾਂ ਨੇ ਕਈ ਥਾਵਾਂ ਦੇ ਉੱਤੇ ਮੱਲਾਂ ਮਾਰੀ। ਇਹ ਨਹੀਂ ਵੀ ਅਸੀਂ ਨਹੀਂ ਮਾਰੀਆਂ, ਕੋਈ ਆਪਣੇ ਆਪ ਨੂੰ ਨਗੇਟ ਨਹੀਂ ਕਰ ਰਹੇ ਅਸੀਂ, ਪਰ ਇਹ ਕਹਿ ਰਹੇ ਹਾਂ ਵੀ ਵੀ ਕੈਨ ਡੂ ਮਚ ਬੈਟਰ, ਵੀ ਇਹਦੇ ਵਿੱਚ ਆਪਾਂ ਨੂੰ ਬਹੁਤ ਜ਼ਿਆਦਾ ਜਿਹੜਾ ਹੋਰ ਅੱਗੇ ਜਿਹੜਾ ਉਹ ਸੋਚਣ ਦੀ ਜਿਹੜੀ ਉਹ ਜ਼ਰੂਰਤ ਹੈਗੀ ਆ ਵੀ ਕਿਸ ਤਰੀਕੇ ਦੇ ਨਾਲ ਅੱਗੇ ਚੱਲੀਏ। ਹੁਣ ਹਰਵਿੰਦਰ ਤੁਸੀਂ ਬੇ ਏਰੀਏ ਦਾ ਦੇਖ ਰਹੇ ਆ ਕਿਸ ਤਰੀਕੇ ਨਾਲ ਡੈਮੋਗ੍ਰਾਫਿਕਸ ਚੇਂਜ ਹੋ ਰਹੇ ਆ ਬੜੇ ਵੱਡੇ ਪੱਧਰ ਦੇ ਉੱਤੇ। AI ਬੇਸਡ ਜਿਹੜਾ ਸੋਸ਼ੀਓ ਇਕਨੋਮਿਕ ਮਾਡਲ ਬਣ ਰਹੇ ਆ ਸਾਰੇ ਪਾਸੇ, ਬਣ ਰਹੇ ਆ। ਸੋ ਜੇ ਆਪਾਂ ਉਹਦੇ ਵਿੱਚ ਪਿੱਛੇ ਰਹਿ ਜਾਵਾਂਗੇ ਤਾਂ ਫਿਰ ਸਿਚੁਏਸ਼ਨ ਨਾਟ ਸੋ ਗੁੱਡ। ਇਹ ਨਾ ਆਪਾਂ ਨੂੰ ਬਹੁਤ ਵਿਚਾਰ ਜਿਹੜੀ ਉਹ ਕਰਨ ਦੀ ਲੋੜ ਆ ਐਜ਼ ਏ ਪੇਰੈਂਟ। ਬੱਚਿਆਂ ਨੂੰ ਕਿੱਦਾਂ ਜਿਹੜਾ ਉਸ ਪਾਸੇ ਵੱਲ ਨੂੰ ਲਾਉਣਾ, ਜਿਹੜੇ ਆਲਰੇਡੀ ਅਡਲਟ ਨੇ, ਕਾਲਜ ਦੇ ਵਿੱਚ ਨੇ, ਵੱਖ-ਵੱਖ ਹੋਰ ਪੜ੍ਹਾਈਆਂ ਕਰ ਰਹੇ ਆ, ਉਹਦੇ ਵਿੱਚ ਜਿਹੜਾ ਸਰਬੱਤ ਦੇ ਭਲੇ ਵਾਲੇ ਫੋਕਸ ਨੂੰ ਲੈ ਕੇ, ਇੱਕ ਸਿੱਖ ਪਰਸਪੈਕਟਿਵ ਨੂੰ ਲੈ ਕੇ ਵੀ AI ਨੂੰ ਲੈ ਕੇ, ਕਮਿਊਨਿਟੀ ਨੂੰ ਨਾਲ ਲੈ ਕੇ ਅੱਗੇ ਕਿੱਦਾਂ ਜਿਹੜਾ ਤੋਰਨਾ ਆ। ਇਹਦੇ ਲਈ ਸਾਰੇ ਹੀ
ਜਿੰਨੀਆਂ ਵੀ ਆਰਗੇਨਾਈਜੇਸ਼ਨਸ ਆ, ਇੰਡੀਵਿਜੂਅਲ ਤੌਰ ਦੇ ਉੱਤੇ, ਆਰਗੇਨਾਈਜੇਸ਼ਨ ਦੇ ਤੌਰ ਦੇ ਉੱਤੇ, ਗੁਰੂ ਘਰਾਂ ਦੇ ਤੌਰ ਤੇ, ਸਾਰਿਆਂ ਨੂੰ ਮਿਲ ਜੁਲ ਕੇ ਇਸ ਦੇ ਵਿੱਚ ਅੱਗੇ ਜਿਹੜਾ ਉਹ ਕੰਮ ਕਰਨ ਦੀ ਜਿਹੜੀ ਜ਼ਰੂਰਤ ਆ। ਨਹੀਂ ਤਾਂ ਆਪਾਂ ਜਿਹੜਾ ਪਛੜ ਕੇ ਜਿਹੜਾ ਉਹ ਰਹਿ ਜਾਵਾਂਗੇ। ਦੈਨ ਉਹ ਕੀ ਕਹਿੰਦੇ ਹੁੰਦੇ ਆ ਵੀ ਉਦਾਂ ਤਾਂ ਚਲੋ ਇਸ ਹਿਸਾਬ ਦੇ ਨਾਲ ਕਹਿ ਲੈਂਦੇ ਆ ਵੀ ਸੱਪ ਨੰਗਿਆਂ ਲੀਕ ਕੁੱਟੀ ਦਾ ਫਿਰ ਫਾਇਦਾ ਨਹੀਂ ਹੁੰਦਾ, ਫਿਰ ਬੰਦਾ ਪਿੱਛੇ ਰਹਿ ਜਾਂਦਾ ਆ। ਸੋ ਸਮੇਂ ਸਿਰ ਸਮੇਂ ਦੇ ਹਾਣੀ ਜਿਹੜਾ ਉਹ ਬਣਨ ਦੀ ਆਪਾਂ ਨੂੰ ਜ਼ਰੂਰਤ ਜਿਹੜੀ ਇਸ ਦੇ ਵਿੱਚ ਤੁਸੀਂ ਡੈਮੋਗ੍ਰਾਫਿਕਸ ਦੀ ਗੱਲ ਕੀਤੀ ਹੈ ਨਾ, ਆਪਾਂ ਮੈਂ ਇਹਦੇ ਉੱਤੇ ਵੀ 2 ਮਿੰਟ ਲਾਉਣਾ, ਕਿਉਂਕਿ ਮੈਂ ਗੁਰਦੁਆਰਾ ਸਾਹਿਬ ਫਰੀਮੌਂਟ ਦੇ ਨਾਲ ਐਜੂਕੇਸ਼ਨ ਦੇ ਵਿੱਚ ਇਨਵੋਲਵਡ ਆ। ਮੈਂ ਥੋੜਾ ਜਿਹਾ ਕੰਟੈਕਸਟ ਇਸ ਲਈ ਦੇ ਦਿੱਤਾ ਤਾਂ ਕਿ ਗੱਲ ਜਿਹੜੀ ਸਮਝ ਆ ਜਾਏ। ਦੂਸਰੀ ਆਪਾਂ ਪੰਜਾਬੀ ਰੇਡੀਓ USA ਦੇ ਨਾਲ ਵੀ ਹੈ ਨਾ ਉਸ ਜੁੜੇ ਆ ਸ਼ੁਰੂ ਤੋਂ। ਤੇ ਬੇ ਏਰੀਆ ਦੇ ਡੈਮੋਗ੍ਰਾਫਿਕਸ ਦੀ ਆਪਾਂ ਗੱਲ ਕਰਦੇ, ਤੁਸੀਂ ਇਹ ਦੇਖਿਆ ਕਿ ਬੇ ਏਰੀਆ ਦੇ ਵਿੱਚ ਜਿਹੜੀ ਆਪਣੀ ਕਮਿਊਨਿਟੀ ਆ ਦਿਨੋਂ ਦਿਨ ਘਟ ਰਹੀ ਆ, ਹੈ ਨਾ। ਸੋ ਜਿਹੜੀ ਦਿਨੋਂ ਦਿਨ ਘਟਣ ਦਾ ਹੋਣ ਦਾ ਇੱਕ ਹੈ ਨਾ, ਰੇਡੀਓ ਤੇ ਵੀ ਆਪਾਂ ਦੇਖਦੇ ਵੀ ਬਹੁਤ ਜ਼ਿਆਦਾ ਲੋਕੀ ਆਉਂਦੇ ਆ ਸਾਡੇ ਕੋਲ ਕਿ ਹਾਂਜੀ ਸਾਨੂੰ ਬੇ ਏਰੀਆ ਦਾ ਰੇਡੀਓ ਜਿਹੜਾ ਉਹ ਤੁਸੀਂ ਲੈ ਲਓ ਤੇ ਸਾਨੂੰ ਸੈਂਟਰਲ ਵੈਲੀ ਦਾ ਦੇ ਦਿਓ। ਸੋ ਸੈਂਟਰਲ ਵੈਲੀ ਦੇ ਵਿੱਚ ਮੂਵ ਹੋ ਰਹੇ ਆ। ਸੋ ਕਹਿਣ ਦਾ ਮਤਲਬ ਇਹ ਹੈ ਕਿ ਜਿਹੜੀ ਜਿੱਦਾਂ ਬੇ ਏਰੀਆ ਦੇ ਵਿੱਚ ਛੋਟੇ ਘਰ ਹੁੰਦੇ ਆ, ਤੁਸੀਂ ਇੱਕ ਘਰ ਵੇਚ ਕੇ 1.5 ਮਿਲੀਅਨ ਦਾ ਹੈ ਨਾ ਛੋਟਾ ਘਰ, ਤੁਸੀਂ ਮਿਲੀਅਨ 1.5 ਮਿਲੀਅਨ ਦਾ ਉਹਨੂੰ ਵੇਚ ਕੇ ਤੁਸੀਂ ਸੈਂਟਰਲ ਵੈਲੀ ਦੇ ਵਿੱਚ ਵੱਡਾ ਘਰ ਲੈ ਲੈਂਦੇ ਹੋ, ਕੋਈ ਬਿਜ਼ਨਸ ਲੈ ਲੈਂਦੇ ਹੋ, ਫਿਰ ਵੀ ਤੁਹਾਡੇ ਕੋਲ ਪੈਸੇ ਥੋੜੇ ਹੋਰ ਬਚ ਜਾਂਦੇ ਆ ਆਪਣੀ ਲਾਈਫ ਨੂੰ ਕੰਫਰਟੇਬਲ ਕਰਨ ਵਾਸਤੇ। ਸੋ ਉਹਦਾ ਰਾਜਕਾਰਨ ਚਲੋ ਉਹ ਤਾਂ ਇੱਕ ਤਰੀਕੇ ਨਾਲ ਆਪਣੇ ਹਿਸਾਬ ਨਾਲ ਮੂਵ ਵਧੀਆ, ਪਰ ਆਪਾਂ ਤਾਂ ਫੈਕਟਸ ਦੀ ਗੱਲ ਕਰ ਰਹੇ ਹਾਂ ਵੀ ਜਿਹੜੇ ਬੇ ਏਰੀਆ ਦੇ ਵਿੱਚੋਂ ਆਪਣੀ ਕਮਿਊਨਿਟੀ ਦੀ ਜਿਹੜੀ ਮਾਈਗ੍ਰੇਸ਼ਨ ਉਹ ਸੈਂਟਰਲ ਵੈਲੀ ਦੇ ਵਿੱਚ ਹੋ ਰਹੀ ਹੈ, ਤੇ ਬੇ ਏਰੀਆ ਦੇ ਵਿੱਚ ਰਿਪਲੇਸਮੈਂਟ ਹੋ ਰਹੀ ਹੈ ਵੈਲਥੀ ਲੋਕਾਂ ਦੀ, ਹੈ ਨਾ। ਸੋ ਵੈਲਥ ਇੱਕ ਜਿਹੜਾ ਆਰਟੀਫਿਸ਼ੀਅਲ ਇੰਟੈਲੀਜੈਂਸ ਆ, ਵੈਲਥ ਕਮੂਲੇਸ਼ਨ ਦਾ ਵੀ ਇੱਕ ਵੱਡਾ ਤਰੀਕਾ। ਇਹਦੇ ਬਾਰੇ ਆਪਾਂ ਡਿਟੇਲ ਰਿਪੋਰਟ ਵੀ ਕਰਾਂਗੇ, ਰਿਸਰਚ ਵੀ ਕਰਾਂਗੇ ਕਿ ਲਾਈਕ ਐਨੀ ਅਦਰ ਟੈਕਨੋਲੋਜੀ, ਤੁਸੀਂ ਨੇਸ਼ਨਸ ਦੀ ਗੱਲ ਲੈ ਲਓ, ਤੁਸੀਂ ਕਮਿਊਨਿਟੀ ਦੀ ਗੱਲ ਲੈ ਲਓ, ਤੁਸੀਂ ਕਿਸੇ ਗਰੁੱਪ ਕਬੀਲੇ ਦੀ ਗੱਲ ਲੈ ਲਓ, ਹਨਾ। ਜਿਨ੍ਹਾਂ ਕੋਲ ਹਮੇਸ਼ਾ ਟੈਕਨੋਲੋਜੀ ਰਹੀ ਆ ਉਹਨਾਂ ਦੇ ਕੋਲ ਵੈਲਥ ਵੀ ਜ਼ਿਆਦਾ ਰਹੀ ਆ, ਹੈ ਨਾ। ਅਮਰੀਕਾ ਕਿਉਂ ਪਾਇਓਨੀਅਰ ਆ? ਕਿਉਂਕਿ ਦੁਨੀਆ ਦੀ ਜਿਹੜੀ ਆਲਾ ਰਿਸਰਚ ਆ ਇਹਨਾਂ ਯੂਨੀਵਰਸਿਟੀਜ਼ ਦੇ ਵਿੱਚ ਹੁੰਦੀ ਆ। 1945 ਸੈਕੰਡ ਵਰਲਡ ਵਾਰ ਦੇ ਵਿੱਚ ਇਹਨਾਂ ਪੂਰੀ ਦੁਨੀਆ ਨੂੰ ਟੈਕਨੋਲੋਜੀ ਵੇਚੀ ਆ, ਇਹਨਾਂ ਦੀ ਯੂਨੀਵਰਸਿਟੀਆਂ ਦੇ ਵਿੱਚ ਬਹੁਤ ਸੋਹਣੀ ਰਿਸਰਚ ਆ। ਸੋ ਉਹਦੇ ਕਰਕੇ ਇਹਨਾਂ ਦੇ ਐਜ਼ ਅ ਨੇਸ਼ਨ ਇਹਨਾਂ ਕੋਲ ਵੈਲਥ ਦੀ ਕਮੂਲੇਸ਼ਨ ਬਹੁਤ ਜ਼ਿਆਦਾ ਆ, ਹੈ ਨਾ। ਆਪਾਂ ਦੂਸਰੀ ਐਗਜ਼ਾਮਪਲ ਮੈਂ ਤੁਹਾਨੂੰ ਇਹ ਦੱਸ ਦੇਵਾਂ ਕਿ ਅਸੀਂ ਬਹੁਤ ਗੱਲਾਂ ਦੇ ਵਿੱਚ ਜਿਊਜ਼ ਦੀ ਐਗਜ਼ਾਮਪਲ ਲੈਂਦੇ ਹਾਂ, ਜਿਹੜੇ ਟੈਲ ਅਵੀਵ, ਕਿਉਂਕਿ ਮੇਰਾ ਵਾਹ ਬਹੁਤ ਪੈਂਦਾ, ਹੁਣ ਨਹੀਂ, ਇਹ ਤੋਂ 4 ਸਾਲ ਪਹਿਲਾਂ ਤੱਕ ਕਾਫੀ ਪੈਂਦਾ ਰਿਹਾ। ਹਾਂਜੀ ਹਾਂਜੀ, ਕਿਉਂਕਿ ਸਾਡੇ ਇੱਕ ਇੰਜੀਨੀਅਰਿੰਗ ਦੀ ਟੀਮ ਹੁੰਦੀ ਸੀ ਟੈਲ ਅਵੀਵ ਦੇ ਵਿੱਚ, ਤੇ ਉਮਰ ਦੇ ਵਿੱਚ 2 ਸ਼ਹਿਰ ਇਜ਼ਰਾਈਲ ਦੇ ਆ। ਤੇ ਉਸ ਤੋਂ ਬਲੈਦਾ ਵੀ ਜਦੋਂ ਅਸੀਂ ਐਜ਼ ਅ ਸਿੱਖ ਸਟੂਡੈਂਟ ਐਸੋਸੀਏਸ਼ਨ ਦੇ ਵਿੱਚ ਹੁੰਦੇ ਸੀ, ਸਾਡੀ ਜੂਇਸ਼ ਸਟੂਡੈਂਟ ਐਸੋਸੀਏਸ਼ਨ ਸੈਨ ਹੋਜ਼ੇ ਸਟੇਟ ਯੂਨੀਵਰਸਿਟੀ ਦੇ ਵਿੱਚ ਉਹਨਾਂ ਨਾਲ ਕੋਲੈਬੋਰੇਸ਼ਨ ਹੁੰਦੀ। ਸੋ ਕਈ ਲਿੰਕਡਇਨ ਦੇ ਲੋਕ ਜੁੜੇ ਹੋਏ ਆ, ਸੋ ਉਹਨਾਂ ਦੀ ਆਪਾਂ ਦੇਖਦੇ ਹਾਂ ਕੀ ਕਰਦੇ ਪਏ ਲਾਈਫ ਦੇ ਵਿੱਚ। ਸੋ ਜਿਹੜਾ ਗਵਰਨਮੈਂਟ ਬੈਕਡ ਇਨਫਰਾਸਟਰਕਚਰ ਸਟਾਰਟਅਪ ਫੰਡ, ਉਹਦੇ ਉੱਤੇ ਜਿਹੜੇ ਇਹ ਲੋਕ ਆ, ਇਹਨਾਂ ਦਾ ਕਾਫੀ ਜ਼ਿਆਦਾ ਹੋਲਡ ਹੈ। ਮੈਂ ਕਬਜ਼ਾ ਨਹੀਂ ਵਰਡ ਯੂਜ਼ ਕਰੂੰਗਾ ਕਿਉਂਕਿ ਉਹ ਬਹੁਤ ਮਿਹਨਤੀ ਨਾਲ ਬਹੁਤ ਮਿਹਨਤ ਕੀਤੀ ਹੈ ਨਾ, ਐਜ਼ ਅ ਕਮਿਊਨਿਟੀ। ਕਬਜ਼ਾ ਇੱਕ ਨੈਗੇਟਿਵ ਵਰਡ ਹੁੰਦਾ। ਸੋ ਇਸ ਕੇਸ ਦੇ ਵਿੱਚ, ਸੋ ਉਹਦੇ ਵਿੱਚ ਉਹ ਜਿਹੜੇ ਇਨਵੈਸਟਰਸ ਆ ਜਾਂ ਜਿਹੜੇ ਕਹਿੰਦਾ ਮਤਲਬ ਵੀ ਵੱਡੀਆਂ ਕੰਪਨੀਆਂ ਦੇ ਜਿਹੜੇ ਬੈਕਰਸ ਆ, ਉਹਨਾਂ ਦੇ ਵਿੱਚ ਇਜ਼ਰਾਈਲੀ ਲੋਕਾਂ ਦੀ, ਜੂਇਸ਼ ਲੋਕਾਂ ਦੀ ਬਹੁਤ ਝੰਡੀ ਆ। ਸੋ ਮਾਰਕ ਜ਼ਕਰਬਰਗ ਐਗਜ਼ਾਮਪਲ ਲੈ ਕੇ ਦੇਖ ਲਓ, ਹੈ ਨਾ। ਹੋਰ ਵੀ ਤੁਹਾਨੂੰ ਅਨੇਕਾਂ ਐਗਜ਼ਾਮਪਲ ਮਿਲ ਜਾਣਗੀਆਂ ਜਿਹੜੇ ਵੱਡੇ CEOs ਨੇ ਕੰਪਨੀ ਦੇ, ਜਿਨ੍ਹਾਂ ਕੋਲ $10s of billion ਦੀ ਵੈਲਥ ਆ, ਉਹ ਜੂਸ ਆ, ਹੈ ਨਾ। ਉਹ ਤੋਂ ਬਾਅਦ ਇਨਕਰੇਜਮੈਂਟ ਬਹੁਤ ਜ਼ਿਆਦਾ ਬੱਚਿਆਂ ਨੂੰ ਵੀ ਤੁਸੀਂ ਯਾਰ ਕੋਈ ਗੱਲ ਨਹੀਂ, ਫੰਡ ਹੈਗਾ ਤੁਹਾਡੇ ਕੋਲ, ਸਾਡੇ ਕੋਲ, ਅਸੀਂ ਤੁਹਾਨੂੰ ਸਪੋਰਟ ਕਰਾਂਗੇ। ਪੜ੍ਹਨ ਵਾਲੇ ਬਣੋ, ਰਿਸਰਚ ਕਰਨ ਵਾਲੇ ਬਣੋ, ਰਿਸਕ ਟੇਕਰ ਬਣੋ, ਹੈ ਨਾ। ਸੋ ਉਹ ਮੈਨੂੰ ਲੱਗਦਾ ਕਿ ਰਾਜਕਾਰਨ ਆਪਣੀ ਥੋੜੀ ਜਿਹੀ ਆਪਾਂ ਨੂੰ ਉਹ ਤੋਂ ਪਿੱਛੇ ਹੋ ਰਹੇ ਆ। ਕੁਛ ਗੱਲਾਂ ਬਾਤਾਂ ਬੈਕ ਐਂਡ ਦੇ ਉੱਤੇ ਚੱਲ ਰਹੀਆਂ ਵੀ ਆਪਾਂ ਵੀ ਇਹਨੂੰ ਇਕੋਸਿਸਟਮ ਨੂੰ ਕਿੱਦਾਂ ਤਿਆਰ ਕਰੀਏ, ਕਿਉਂਕਿ ਆਪਣੇ ਗੱਲਾਂ ਕਰਨਾ ਤੇ ਕੁਛ ਨਹੀਂ ਨਾ ਹੁੰਦਾ, ਕੁਛ ਫੀਲਡ ਵਿੱਚ ਕਰਨ ਦੇ ਨਾਲ ਹੁੰਦਾ, ਕੁਛ ਜਥੇਬੰਦਕ ਤੌਰ ਦੇ ਉੱਤੇ ਹੁੰਦਾ ਕਰਨ ਦੇ ਲਈ, ਕੁਛ ਏਦਾਂ ਦੀ ਜਥੇਬੰਦੀ ਜਿਹੜੀ ਉਹ ਤਿਆਰ ਕੀਤੀ ਜਾਏ ਵੀ ਐਟਲੀਸਟ ਲੈਟਸ ਸਟਾਰਟ ਫਰੋਮ ਸਮਥਿੰਗ, ਵੀ ਆਪਾਂ ਵੀ ਇਸ ਸਮੇਂ ਦੇ ਜਿਹੜੇ ਹਾਣੀਆਂ ਬਣ ਸਕੀਏ ਜੀ। ਉਸ ਤੋਂ ਬਿਨਾਂ ਤਾਂ ਕੁਛ ਵੀ ਨਹੀਂ। ਹਾਂਜੀ, ਦੇਖੋ ਸਿਲੀਕਨ ਵੈਲੀ ਡਰਾਈਵਿੰਗ ਫੋਰਸ ਆ ਅਮਰੀਕਨ ਇਕੋਨਮੀ ਦੀ, ਕੈਲੀਫੋਰਨੀਆ ਦੀ ਇਕੋਨਮੀ ਦੀ। ਜਿਹੜਾ ਬੰਦਾ ਉਸਦੇ ਨਜ਼ਦੀਕ ਰਹੂਗਾ ਉਹਨੂੰ ਪਤਾ ਹੋਊਗਾ ਵੀ ਕੀ ਚੱਲ ਰਿਹਾ ਤੇ ਉਹਦੇ ਵਿੱਚ ਪਾਰਟੀਸਪੇਟ ਕਰੂਗਾ। ਜਿਹੜਾ ਦੂਰ ਹੋਊਗਾ ਤੇ ਫਿਰ ਉਹ ਦੂਰੋਂ ਹੀ ਦੇਖੂਗਾ। ਇਹ ਤਾਂ ਰਿਐਲਿਟੀ ਆ, ਦੁਨੀਆ 'ਚ ਹਮੇਸ਼ਾ ਹੀ ਇੱਦਾਂ ਹੁੰਦਾ ਆ ਤੇ ਇੱਦਾਂ ਹੀ ਜਿਹੜਾ ਉਹ ਹੁੰਦਾ ਰਹਿਣਾ। ਸੋ ਐਜ਼ ਏ ਕਮਿਊਨਿਟੀ ਆਪਾਂ ਨੂੰ ਜਿਹੜੀ ਓਪਰਚੁਨਿਟੀ ਆ ਉਸਨੂੰ ਦੇਖਣਾ ਚਾਹੀਦਾ। ਆਪਾਂ ਆਊਟ ਸਮਾਰਟ ਤੇ ਆਊਟਰੀਚ ਜਿਹੜੇ ਹੋ ਰਹੇ, ਕਈ ਵਾਰੀ ਹਾਰਸ਼ ਵਰਡ ਲੱਗਦੇ ਆ ਇਹ,
ਪਰ ਇਹ ਰਿਐਲਿਟੀ ਜਿਹੜੀ ਉਹ ਬਣ ਰਹੀ ਆ। ਆਪਾਂ ਨੂੰ ਐਜ਼ ਏ ਕਮਿਊਨਿਟੀ ਆਪਣਾ ਜਿਹੜਾ ਫੋਕਸ ਆ ਇਸ ਪਾਸੇ ਨੂੰ ਜਿਹੜਾ ਮੋਰ ਓਰੀਐਂਟ ਕਰਨ ਦੀ ਜਿਹੜੀ ਜ਼ਰੂਰਤ ਆ। ਹਾਂਜੀ, ਸੋ ਨੈਚੁਰਲੀ ਤੌਰ ਦੇ ਉੱਤੇ ਆਪਣੇ ਲੋਕਾਂ ਦੇ ਵਿੱਚ ਰਿਸਕ ਟੇਕਿੰਗ ਐਬਿਲਿਟੀ ਤੇ ਲੀਡਰਸ਼ਿਪ ਐਬਿਲਿਟੀ ਹੈ ਨਾ, ਨੈਚੁਰਲੀ ਨੈਚੁਰਲੀ ਹੈਗੀ ਆ। ਸੋ ਮੈਨੂੰ ਇਹ ਲੱਗਦਾ ਹੁੰਦਾ ਜਦੋਂ ਮੈਂ ਲੋਕਾਂ ਦੇ ਨਾਲ ਗੱਲਬਾਤ ਕਰਦਾ ਜਾਂ ਇੰਟਰੈਕਟ ਕਰਦਾ ਕਿ ਯਾਰ ਆਪਾਂ ਬਹੁਤ ਰਾਈਟ ਫਿਟ ਆ ਇਸ ਵਾਸਤੇ, ਬਸ ਇੱਕ ਐਕਸਪੋਜ਼ਰ ਤੇ ਧਿਆਨ ਦੇਣ ਦੀ ਲੋੜ ਆ ਇਸ ਪਾਸੇ, ਤੇ ਆਈ ਥਿੰਕ ਜੇ ਇਸ ਪਾਸੇ ਹੋ ਜਾਈਏ ਤੇ ਵਿਲ ਐਕਸੈਲ ਕਰ ਸਕਦੇ। ਬਿਲਕੁਲ ਆਪਾਂ ਬਿਲਕੁਲ ਵਧੀਆ ਕਰ ਸਕਦੇ। ਸਾਨੂੰ ਆਪਣੀ क्षमता ਤੇ ਕੋਈ ਉਹ ਨਹੀਂ ਆ ਵੀ ਸਾਨੂੰ ਪੂਰਨ ਵਿਸ਼ਵਾਸ ਆ ਆਪਣੀ क्षमता ਤੇ, ਬਸ ਇਹ ਆ ਵੀ ਬ੍ਰੇਨ ਤੇ ਫੋਕਸ ਜਿਹੜਾ ਉਧਰ ਲਾਉਣ ਦੀ ਜਿਹੜੀ ਆਪਾਂ ਨੂੰ ਐਕਸਪੋਜ਼ਰ ਵੀ ਬਹੁਤ ਜ਼ਰੂਰੀ ਹੈ ਹਾਂ, ਕੀ ਨਾਲ ਹੋ ਦੇ ਰਿਹਾ। ਨਾਲ। ਹਾਂਜੀ ਬਿਲਕੁਲ ਜੀ, ਬ੍ਰੇਕ ਲੈ ਲਈਏ ਆਪਾਂ ਹਰਵਿੰਦਰ ਸਿੰਘ ਇੱਥੇ, ਤੇ ਉਸ ਤੋਂ ਬਾਅਦ ਦੇ ਵਿੱਚ ਮੁੜਦੇ ਹਾਂ ਵਾਪਸ ਓਪਨ AI ਦਾ ਤੇ ਗੂਗਲ IO ਕਾਨਫਰੰਸ, ਉਸ ਦੇ ਬਾਰੇ ਜਿਹੜੀਆਂ ਕੁਝ ਚਰਚਾ ਆ ਉਹ ਆਪਾਂ ਕਰਦੇ ਹਾਂ। ਮਿਲਦੇ ਹਾਂ ਇੱਕ ਬ੍ਰੇਕ ਤੋਂ ਬਾਅਦ ਜੀ।
ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਆਪ ਸਭ ਦਾ ਸਵਾਗਤ ਹੈ ਸੋ ਤੇ ਪ੍ਰੋਗਰਾਮ ਪੰਜਾਬੀ ਟੈਕ ਟਾਕ ਦੇ ਵਿੱਚ ਮੈਂ ਰਾਜਕਨਵੀਰ ਸਿੰਘ ਜੁੜੇ ਹੋਏ ਨੇ ਹਰਵਿੰਦਰ ਸਿੰਘ ਕੰਗ। ਹਰਵਿੰਦਰ ਜੀ ਆਇਆਂ ਨੂੰ ਸਵਾਗਤ ਹੈ, ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਰਾਜਕਨਵੀਰ ਸਿੰਘ ਤੇ ਪੰਜਾਬੀ ਰੇਡੀਓ ਯੂਐਸਏ ਸੁਣਨ ਵਾਲੇ ਪੰਜਾਬੀ ਟੀਵੀ ਵੇਖ ਰਹੇ ਸਾਰੇ ਵਿਊਅਰਸ ਤੇ ਸਰੋਤਿਆਂ ਦਾ ਨਿੱਘਾ ਜੀ ਆਇਆਂ ਜੀ। ਹਰਵਿੰਦਰ ਕੁਇਕਲੀ ਆਪਾਂ ਜਿਹੜੇ ਅਗਲੇ ਟੌਪਿਕਸ ਦੇ ਵੱਲ ਨੂੰ ਜਿਹੜਾ ਉਹ ਵਧਦੇ ਆ। ਓਪਨ AI ਵਾਲੇ ਆਈਫੋਨ ਦੇ ਡਿਜ਼ਾਈਨਰ ਨੂੰ ਕਹਿੰਦੇ ਵੀ ਕਰ ਰਹੇ ਆ AI ਉਹਦੇ ਦੁਆਰਾ ਜਿਹੜੀ ਬਣਾਈ ਗਈ ਇੱਕ AI ਸਟਾਰਟਅਪ ਆ ਉਸ ਨੂੰ ਬਾਏ ਕਰ ਰਹੇ ਆ $6 ਬਿਲੀਅਨ ਤੋਂ ਵੱਧ ਦੇ ਜਿਹੜੇ ਉਹ ਖਰਚੇ ਦੇ ਵਿੱਚ। ਸੋ ਫੋਨਸ ਦੇ ਵਿੱਚ ਆਉਣ ਜਾ ਰਹੀ ਹੈ ਓਪਨ AI। ਹਾਂਜੀ ਦੇਖੋ ਰਾਜਕਰਨ, ਰੌਲਾ ਤੇ ਤਾਂ ਕਾਫੀ ਸਮੇਂ ਤੋਂ ਹੀ ਦੱਸ ਦੇਵਾਂ ਕਿ ਜਿਹੜੇ ਐਪਲ ਦੇ ਜਿਹੜਾ ਆਈਫੋਨ ਅਸੀਂ ਸਾਰੇ ਵਰਤਦੇ ਹਾਂ ਉਹਨਾਂ ਨੂੰ ਡਿਜ਼ਾਈਨ ਕਰਨ ਵਾਲੇ ਜਿਹੜੇ ਡਿਜ਼ਾਈਨ ਟੀਮ ਦੇ ਚੀਫ ਸੀ ਜੌਨੀ ਆਈਵ, ਹੈ ਨਾ, ਉਹ ਜਿਹੜੇ ਆ ਉਹਨਾਂ ਨੇ ਆਪਣੀ ਇੱਕ ਕੰਪਨੀ ਖੋਲੀ ਹੋਈ ਸੀ ਤੇ ਉਹਦੇ ਵਿੱਚ ਉਹਦਾ ਨਾਂ ਸੀ ਆਇਓ ਪ੍ਰੋਡਕਟਸ। ਠੀਕ ਆ, ਸੋ ਹਾਰਡਵੇਅਰ ਸਟਾਰਟਅਪ ਸੀ। ਉਹਦੇ ਵਿੱਚ ਇਹ ਆ ਕਿ ਉਹ ਜਦੋਂ ਪਹਿਲਾਂ ਵੀ ਆਪਾਂ ਦੱਸ ਦਈਏ ਕਿਉਂਕਿ ਉਹ ਕਾਫੀ ਪ੍ਰੋਮਿਸਿੰਗ, ਹੁਣ ਸਾਨੂੰ ਸਾਰਿਆਂ ਨੂੰ ਪਤਾ ਵੀ ਜਿਹੜਾ ਆਈਫੋਨ ਆ ਕਿੰਨਾ ਪਪੂਲਰ ਪ੍ਰੋਡਕਟ ਆ। ਐਗਜ਼ੈਕਟਲੀ। ਸੋ ਉਹਦੇ ਵਿੱਚ ਇਹਨਾਂ ਪਹਿਲਾਂ ਵੀ ਇਨਵੈਸਟ ਕੀਤਾ ਹੋਇਆ ਸੀ ਓਪਨ AI ਨੇ। ਮੰਨਿਆ ਜਾਂਦਾ ਜਿੰਨਾ ਕਿ ਮੈਂ ਪੜ੍ਹਿਆ ਸੀ ਕਿ ਅਬਾਊਟ 23% ਉਹਨਾਂ ਦਾ ਸ਼ੇਅਰ ਸੀ ਪਹਿਲਾਂ ਵੀ, ਹੈਨਾ। ਸੋ ਇਹਦੇ ਨਾਲ 6.5 ਬਿਲੀਅਨ ਵਿਚ ਇਜ਼ ਅ ਹਿਊਜ ਅਮਾਉਂਟ, ਵੱਡੀ ਅਮਾਉਂਟ ਆ ਇਹ ਜੇ ਅਸੀਂ ਦੇਖੀਏ ਵੀ। ਤੇ ਓਪਨ AI ਦੇ ਲਈ ਅੱਜ ਦੇ ਸਮੇਂ ਦੀ ਜੋ ਦੀ ਕੰਪਨੀ ਬਣੀ ਆ ਓਪਨ AI ਦੀ ਸਭ ਤੋਂ ਵੱਡੀ ਜਿਹੜੀ ਉਹਦੀ ਐਕੁਜ਼ੀਸ਼ਨ ਆ। ਠੀਕ ਆ, ਉਹਦੀ ਸਭ ਤੋਂ ਵੱਡੀ ਐਕੁਜ਼ੀਸ਼ਨ ਦੇ ਨਾਲ ਉਹਨਾਂ ਜੌਨੀ ਆਈਵ ਆ ਜਿਹੜੇ ਉਹ ਓਪਨ AI ਨੂੰ ਜੁਆਇਨ ਕਰ ਜਾਣਗੇ ਐਜ਼ ਅ ਕ੍ਰੀਏਟਿਵ ਹੈਡ। ਜਿਹੜੀ ਇਹਨਾਂ ਦੀ ਸਿਲੀਕਨ ਵੈਲੀ ਦੇ ਵਿੱਚ ਰਿਸਰਚ ਐਂਡ ਇੰਜੀਨੀਅਰਿੰਗ ਡਿਪਾਰਟਮੈਂਟ ਆ ਉਹਦੇ ਜਿਹੜੇ ਆ ਉਹਦੇ ਕ੍ਰੀਏਟਿਵ ਹੈਡ ਹੋਣਗੇ ਜਿਹੜੇ ਕਿ ਡਿਜ਼ਾਈਨ ਤੇ ਪ੍ਰੋਡਕਟ ਡਿਵੈਲਪਮੈਂਟ ਨੂੰ ਓਵਰਸੀ ਕਰਨਗੇ। ਸੋ ਇਹ ਜਿਹੜੇ ਓਪਨ AI ਦੇ ਬ੍ਰੌਡਰ ਹਾਰਡਵੇਅਰ ਇਨੀਸ਼ੀਏਟਿਵਸ ਆ ਜਿਹਨੇ ਉਹਦੇ ਉਸ ਟੀਮ ਨੂੰ ਸਾਰੇ ਨੂੰ ਇਹ ਹੈਡ ਕਰਨਗੇ। ਜਿਹੜੀ ਆਇਓ ਪ੍ਰੋਡਕਟਸ ਕੰਪਨੀ ਦੇ 55 ਮੈਂਬਰ ਦੱਸੇ ਜਾਂਦੇ ਆ। 55 ਮੈਂਬਰਾਂ ਦੀ ਜਿਹੜੀ ਸਾਰੀ ਟੀਮ ਆ ਉਹ ਹੁਣ ਪਾਰਟ ਹੋ ਜਾਏਗੀ ਓਪਨ ਆਇਓ ਜਿਹੜੀ ਓਪਨ AI ਦਾ ਹਿੱਸਾ ਬਣ ਜਾਏਗੀ। ਸੋ ਜਿਹੜੀ ਤੁਸੀਂ ਗੱਲ ਕੀਤੀ ਕਿ ਉਹਦੇ ਵਿੱਚ ਆ ਰਹੇ ਆ ਹਾਰਡਵੇਅਰ ਦੇ ਵਿੱਚ ਜਾਂ ਨਹੀਂ, ਤੇ ਇਹ ਓਪਨ ਸੀਕ੍ਰੇਟ ਜਾਂ ਸੀਕ੍ਰੇਟ ਕਾਹਦਾ ਵੀ ਓਪਨ ਆ ਸਾਰਿਆਂ ਦੇ ਸਾਹਮਣੇ ਹੀ ਆ ਕਿ ਜਿਹਦੇ ਕੋਲ ਇਨਫਰਾਸਟ੍ਰਕਚਰ ਦਾ ਕੰਟਰੋਲ ਉਹਦੇ ਕੋਲ ਹਰ ਇੱਕ ਚੀਜ਼ ਦਾ ਕੰਟਰੋਲ ਹੈ ਨਾ। ਇਨ ਟਰਮਸ ਆਫ ਕੰਜ਼ਿਊਮਰ ਨੂੰ ਕਿਹੜੇ ਪਾਸੇ ਲੈ ਕੇ ਜਾਣਾ। ਤੁਹਾਨੂੰ ਪਤਾ ਹੋਣਾ ਕਿ ਜਦੋਂ ਫੇਸਬੁੱਕ ਥੋੜੇ ਮਹੀਨੇ ਪਹਿਲਾਂ, ਸ਼ਾਇਦ ਪਿਛਲੇ ਸਾਲ ਦੀ ਗੱਲ ਹੈ, ਐਪਲ ਨੇ ਕਹਿ ਦਿੱਤਾ ਸੀ ਕਿ ਆਪਣੀ ਕਸਟਮਾਈਜ਼ ਜਿਹੜੀ ਐਪਸ ਆ ਉਹਨੂੰ ਅਸੀਂ ਨਹੀਂ ਚਲਾਵਾਂਗੇ ਇਨ ਟਰਮਸ ਆਫ ਐਡਵਰਟਾਈਜ਼ਮੈਂਟ ਰੈਵਨਿਊ। ਸਿਰਫ ਉਹਨਾਂ ਦੇ ਇੱਕ ਵਾਰੀ ਨਾ ਕਰਨ ਦੇ ਨਾਲ ਮੈਟਾ, ਇੰਸਟਾਗ੍ਰਾਮ ਤੇ ਜਿਹੜੇ ਸ਼ੇਅਰਸ ਆ ਬਹੁਤ ਜ਼ਿਆਦਾ ਡਿੱਗ ਪਏ ਕਿਉਂਕਿ ਉਹਨਾਂ ਦਾ ਜਿਹੜਾ ਮਾਡਲ ਸੀ, ਰੈਵਨਿਊ ਮਾਡਲ ਸੀ, ਉਹ ਐਪਲ ਦੇ ਉਸ ਫੀਚਰ ਦੇ ਨਾਲ ਰਿਲੇਟਡ ਸੀ, ਹੈ ਨਾ। ਸੋ ਐਪਲ ਕਹਿੰਦਾ ਮਤਲਬ ਕਿ ਉਹਨੂੰ ਰੈਵਨਿਊ ਨੂੰ ਕਿੰਨਾ ਹੱਦ ਤੱਕ ਮੈਨੇਜ ਕਰਦਾ। ਉਹਦਾ ਕਾਰਨ ਕੀ ਆ? ਐਪਲ ਦਾ ਆਈਫੋਨ ਜਿਹੜਾ ਇਹ ਇਨਫਰਾਸਟ੍ਰਕਚਰ ਆ ਜਿਹਦੇ ਉੱਤੇ ਸਾਡੀਆਂ ਐਪਸ ਜਾਂ ਹੋਰ ਚੀਜ਼ਾਂ ਮੈਨੇਜ ਹੁੰਦੀਆਂ। ਸੋ ਕਾਫੀ ਹੱਦ ਤੱਕ ਉਹਨੂੰ ਕੰਟਰੋਲ ਕਰਦੇ ਆ। ਉਹਦੇ ਕਰਕੇ ਮੰਨਿਆ ਜਾਂਦਾ ਕਿ ਇਸੇ ਕਰਕੇ ਜਿਹੜਾ ਉਹਨਾਂ ਦਾ ਇਨਫਰਾਸਟ੍ਰਕਚਰ ਆ ਉਹਦੇ ਵਿੱਚ 3% 5% ਸ਼ੇਅਰ ਇੱਕ ਹਿਸਾਬ ਨਾਲ ਲੈਂਦੇ ਉਹਨਾਂ ਦੀ ਮੋਨੋਪਲੀ ਬਣਦੀ ਆ। ਗੂਗਲ ਨੇ ਵੀ ਕੋਸ਼ਿਸ਼ ਕੀਤਾ ਕਿ ਹਾਰਡਵੇਅਰ ਇੰਡਸਟਰੀ ਦੇ ਵਿੱਚ ਆਇਆ ਜਾਏ, ਉਹਨੇ ਕਾਮਯਾਬ ਨਹੀਂ ਹੋਏ। ਪਰ ਇਹ ਹਮੇਸ਼ਾ ਹੀ ਜਿਹੜੇ ਵੱਡੇ ਜਿਹੜੀ ਆਰਗੇਨਾਈਜੇਸ਼ਨ ਆ ਉਹਨਾਂ ਦਾ ਇਨਫਰਾਸਟ੍ਰਕਚਰ ਨੂੰ ਬਿਲਡ ਕਰਨ ਦੇ ਵਿੱਚ ਉਹਨਾਂ ਦਾ ਧਿਆਨ ਹਮੇਸ਼ਾ ਰਹਿੰਦਾ ਕਿ ਅਸੀਂ ਇਨਫਰਾਸਟ੍ਰਕਚਰ ਨੂੰ ਬਿਲਡ ਕਰੀਏ ਤਾਂ ਕਿ ਅਸੀਂ ਜਿਹੜੀ ਇਸ ਮਾਰਕੀਟ ਨੂੰ ਕੈਪਚਰ ਕਰ ਸਕੀਏ। ਹੁਣ ਇਹਦੇ ਵਿੱਚ ਜਿਹੜੇ ਜੌਨ ਆਈਵ ਆ ਉਹਨਾਂ ਨੂੰ ਵਿੱਚ ਲਿਆਉਣ ਦਾ ਕਾਰਨ ਇਹ ਹੈ ਕਿਉਂਕਿ ਉਹ ਬਹੁਤ ਸੋਹਣੇ ਡਿਜ਼ਾਈਨਰ ਸੀ। ਉਹਨਾਂ ਨੂੰ ਇਹ ਹੈ ਕਿ ਓਪਨ AI ਦੇ ਬੇਸ ਤੇ ਅਸੀਂ ਕੁਛ ਏਦਾਂ ਦਾ ਹਾਰਡਵੇਅਰ ਬਾਹਰ ਲੈ ਕੇ ਆਈਏ ਜਿਹਦੇ ਵਿੱਚ ਜਿਹੜਾ ਸਾਡੇ ਕੋਲ ਮੁਕੰਮਲ ਕਬਜ਼ਾ ਹੋਏ। ਕਬਜ਼ਾ ਇੱਥੇ ਰਾਈਟ ਵਰਡ ਹੋ ਸਕਦਾ, ਕਬਜ਼ਾ ਹੋਏ ਮਾਰਕੀਟ ਦਾ, ਬਹੁਤ ਇਨਫਰਾਸਟ੍ਰਕਚਰ ਦਾ ਤੇ ਉਹਦੀ ਐਪਲੀਕੇਸ਼ਨ। ਸਾਨੂੰ ਪਤਾ ਕਿ ਜਿਹੜੀ ਓਪਨ AI ਦੀ ਚੈਟ GPT ਆ ਜਾਂ ਹੋਰ ਐਪਲੀਕੇਸ਼ਨ ਉਹ ਕਾਫੀ ਜ਼ਿਆਦਾ ਪਪੂਲਰ ਆ। ਗੂਗਲ ਨੇ ਵੀ ਪਿੱਛੇ ਜੇ ਗੱਲਬਾਤ ਕੀਤੀ ਹੈ ਨਾ, ਗੂਗਲ ਦੀ ਵੀ ਆਪਾਂ ਗੱਲ ਕਰਨੀ ਆ ਅੱਜ ਦੇ ਟਾਕ ਸ਼ੋ ਵਿੱਚ। ਉਹਨਾਂ ਵੀ ਗੱਲ ਕੀਤੀ ਕਿ ਜਿਹੜੀ ਸਾਡਾ ਬ੍ਰੈਡ ਐਂਡ ਬਟਰ ਆ ਸਰਚ ਬਿਜ਼ਨਸ ਆ ਗੂਗਲ ਦਾ, ਉਹਨੂੰ ਵੀ ਸੀਰੀਅਸ ਉਹਨੂੰ ਵੀ ਇੱਕ ਸੀਰੀਅਸ ਚੈਲੰਜ ਦੇ ਰਹੀ ਹੈ ਓਪਨ AI ਦੀ ਸਰਚ, ਹੈ ਨਾ। ਸੋ ਕਹਿਣ ਦਾ ਮਤਲਬ ਹੁਣ ਇਹਦੇ ਵਿੱਚ ਇਹ ਆ ਕਿ ਜਦੋਂ ਇਹ ਅਨਾਉਂਸਮੈਂਟ ਸਾਹਮਣੇ ਆਉਂਦੀ ਹੈ ਨੈਚੁਰਲੀ ਜਿਹੜੇ ਐਪਲ ਆ ਉਹਦਾ ਸਟਾਕ ਜਿਹੜਾ ਉਹ 2% ਡਿੱਗ ਜਾਂਦਾ ਜਦੋਂ ਇਹ ਨਿਊਜ਼ ਹੀ ਬਾਹਰ ਆਉਂਦੀ ਆ ਕਿਉਂਕਿ ਆਲਰੇਡੀ ਉਹਨਾਂ ਕੋਲ ਇਹਦੇ ਜਿਹੜੇ ਰਾਈਵਲ ਹੈਗੇ ਹਿਊਮਨ AI ਪੈਨ ਹੈ ਨਾ ਚੈਟ GPT ਦੀ ਜਾਂ ਰੈਬਿਟ R1, ਇਹਦੇ ਬਾਰੇ ਚਲੋ ਇਹਨਾਂ ਦੋਵਾਂ ਇਨੀਸ਼ੀਏਟਿਵਸ ਬਾਰੇ ਕਿਸੇ ਹੋਰ ਦਿਨ ਗੱਲ ਕਰਾਂਗੇ। ਇਹਦੇ ਕਰਕੇ ਆਲਰੇਡੀ ਇਹਨਾਂ ਦਾ ਜਿਹੜਾ ਐਪਲ ਦਾ ਕੰਪੀਟੀਸ਼ਨ ਆ ਉਹ ਆਲਰੇਡੀ ਬਣ ਰਿਹਾ ਵਾ। ਗੂਗਲ ਦਾ ਕੰਪੀਟੀਸ਼ਨ ਸਰਚ ਵਿੱਚ ਦੇ ਰਹੀ ਆ। ਸੋ ਜਿਹੜਾ ਲੈਂਡਸਕੇਪ ਆ ਜੀਓ ਪੋਲਿਟਿਕਸ ਦੇ ਵਾਂਗੂ ਟੈਕ ਦਾ ਵੀ ਸੀਨ ਚੇਂਜ ਹੋ ਰਿਹਾ।
ਨਹੀਂ, ਬਿਲਕੁਲ ਬਿਲਕੁਲ ਇਸ ਵਿੱਚ ਕੋਈ ਦੋ ਰਾਵਾਂ ਨਹੀਂ ਹੈਗੀਆਂ। ਈਵਨ ਟੈਸਲਾ ਵਾਲਾ ਵੀ ਫੋਨ ਬਣਾਉਣ ਨੂੰ ਫਿਰਦਾ ਆ। ਮੈਨੂੰ ਤਾਂ ਕਦੀ ਕਦੀ ਲੱਗਦਾ ਵੀ ਜਿਹੜਾ ਆਈਫੋਨ ਇੰਡੀਆ 'ਚ ਨਾ ਬਣਾਉਣ ਦੇ ਪਿੱਛੇ ਕਾਰਨ ਕਿਤੇ ਟੈਸਲਾ ਦਾ ਫੋਨ ਇੱਥੇ ਬਣਵਾ ਕੇ ਤੇ ਉਹ ਉਸ ਹਿਸਾਬ ਦੇ ਨਾਲ ਜਿਹੜਾ ਉਹ ਨਾ ਕਰਨਾ ਹੋਵੇ, ਵੀ ਟਰੰਪ ਹੋਣਾ ਨੇ ਫਾਇਦਾ ਤਾਂ ਉਹਨੂੰ ਕਿਤੇ ਨਾ ਕਿਤੇ ਜਿਹੜਾ ਉਹ ਪਹੁੰਚਾਉਣ ਦੀ ਕੋਸ਼ਿਸ਼ ਤਾਂ ਜਿਹੜੀ ਕਰਨੀ ਹੋਈ ਕਰਨੀ ਆ। ਸੋ ਲੈਟਸ ਸੀ ਕੀ ਉਸ ਦੇ ਵਿੱਚ ਜਿਹੜਾ ਉਹ ਬਣਦਾ। ਪਰ ਓਪਨ AI ਬਹੁਤ ਵੱਡੇ ਪੱਧਰ ਦੇ ਉੱਤੇ ਜਿਹੜੀ ਆ ਉਸਦੀ ਵਰਤੋਂ ਜਿਹੜੀ ਉਹ ਕੀਤੀ ਜਾ ਰਹੀ ਆ। ਅੱਛਾ, ਗੂਗਲ I/O ਦੀ ਜਿਹੜੀ ਉਹ ਗੱਲ ਕਰਦੇ ਆ, ਕਾਨਫਰੰਸ ਦੀ ਗੱਲ ਕਰਦੇ, ਜਿੱਦਾਂ ਡੈਵ ਕਾਨਫਰੰਸ ਹੁੰਦੀ ਆ ਡੈਵ ਐਪਲ ਕਾਨਫਰੰਸ ਵਾਲਿਆਂ ਦੀ ਹੁੰਦੀ ਆ, ਏਦਾਂ ਹੀ ਇਹਨਾਂ ਦੀ I/O ਕਾਨਫਰੰਸ ਜਿਹੜੀ ਉਹ ਹੁੰਦੀ ਆ। ਸੋ ਕੀ ਰਿਹਾ ਜੀ ਇਸ ਵਾਰ, ਇਸ ਦੇ ਵਿੱਚ ਕੀ ਇਹਨਾਂ ਨੇ ਐਲਾਨ ਕਰ ਦਿੱਤੇ, ਕੀ ਕੁਛ ਨਵਾਂ ਆ ਰਿਹਾ ਆ? ਜਿੱਦਾਂ ਸਰਚ ਇੰਜਨ ਦੀ ਗੱਲ ਤੁਸੀਂ ਕੀਤੀ ਆ, ਚੈਟ GPT ਤੋਂ ਜਿਹੜਾ ਇੱਕ ਵੱਡਾ ਜਿਹੜਾ ਚੈਲੰਜ ਆ, ਕਿੱਦਾਂ ਇਸ ਨੂੰ ਨਗੇਟ ਕਰਨ ਲੱਗੇ ਆ, ਜਾਂ ਕੀ ਇਹ ਚੈਲੰਜਸ ਨੂੰ ਕਿੱਦਾਂ ਫੇਸ ਕਰ ਰਹੇ? ਦੇਖੋ, ਜਿਹੜੀ ਗੂਗਲ ਨੇ ਕਾਫੀ ਜ਼ੋਰ ਲਾਇਆ ਕਿ ਅਸੀਂ ਵੀ ਇਹਨੂੰ ਹੁਣ ਨਾ AI ਦੇ ਵਿੱਚ ਜੰਪ ਕਰੀਏ ਹਰ ਹਾਲ ਦੇ ਵਿੱਚ, ਕਿਉਂਕਿ ਇਹਨਾਂ ਦੇ ਆਲਰੇਡੀ ਸਰਚ ਬਿਜ਼ਨਸ ਜਿੱਦਾਂ ਪਹਿਲਾਂ ਗੱਲ ਕੀਤੀ ਉਹ ਇੰਪੈਕਟ ਤਾਂ ਹੋਇਆ ਹੀ ਆ। ਸੋ ਉਹਦੇ ਵਿੱਚ ਜਿਹੜੀ ਉਹਨਾਂ ਦੀ IO ਕਾਨਫਰੰਸ ਆ, IO ਦਾ ਮਤਲਬ IO10 ਐਕਚੁਅਲੀ, ਸੋ ਉਹਨੂੰ IO ਕਹਿ ਦਿੰਦੇ ਆ ਕਿਉਂਕਿ ਡਿਜੀਟਲ ਸਿਗਨਲ ਜਿਹੜਾ ਇਧਰ 0 ਜਾਂ 1 ਹੁੰਦਾ, ਉਸ ਤੋਂ ਇਹ ਨਾ IO ਵਰਡ ਲੈ ਕੇ ਆਏ ਆ। ਸੋ ਹਰ ਸਾਲ ਇਹਨਾਂ ਦੀ ਵੱਡੀ ਕਾਨਫਰੰਸ ਹੁੰਦੀ ਆ। ਸੋ ਇਹਨਾਂ ਦਾ ਜਿਹੜਾ ਗੂਗਲ ਦਾ ਬਲੌਗ ਮੈਂ ਚੈੱਕ ਕਰਦਾ ਸੀ ਪਤਾ ਕਰਨ ਦੇ ਵਿੱਚ, ਤੇ ਗੂਗਲ ਬਲੌਗ ਦਾ ਜਿਹੜਾ ਇਹਨਾਂ ਨਾਂ ਰੱਖਿਆ ਸੀ, ਉਹ ਕਹਿੰਦੇ ਵੀ 100 ਥਿੰਗਸ ਦੈਟ ਵੀ ਰੋਲਡ ਆਊਟ। ਸੋ 100 ਚੀਜ਼ਾਂ ਦੀ ਅਨਾਉਂਸਮੈਂਟ ਕੀਤੀ ਆ। ਸੋ ਮੈਂ ਉਹਨਾਂ ਸਾਰੀਆਂ ਤੇ ਗੋ ਥਰੂ ਹੋਇਆ ਸੀ, ਤੇ ਮੈਨੂੰ ਇਹ ਵੀ ਆਪਣੇ ਸਰੋਤੇ ਦੇ ਵਿਊਅਰਸ ਦੇ ਲਈ ਆਪਾਂ ਉਹਨੂੰ ਸਮਰਾਈਜ਼ ਕਰਕੇ ਲੈ ਕੇ ਆਈਏ, ਹੈਨਾ, ਬੇਸਿਕਲੀ। ਸੋ ਉਹਦੇ ਵਿੱਚ ਇਹ ਰਾਜ ਕਰਨ ਕਿ ਜਿਹੜੀ 100 ਚੀਜ਼ਾਂ ਦੇ ਵਿੱਚ ਅਸੀਂ ਉਹਦਾ ਜਿਹੜਾ ਜਿਸਟ ਕੱਢਣਾ ਹੋਏ, ਉਹਦੇ ਵਿੱਚ ਇਹ ਆ ਕਿ ਉਹਨਾਂ ਜਿਹੜਾ ਸਾਰਾ ਤੇ ਸਾਰਾ ਜ਼ੋਰ ਹੈਗਾ ਉਹ ਆਪਣੇ ਈਕੋਸਿਸਟਮ ਨੂੰ, ਜੈਮਿਨਾਈ ਬੇਸਡ ਈਕੋਸਿਸਟਮ, AI ਬੇਸਡ, ਉਹਦੇ ਆਪਣੇ ਡਿਵੈਲਪਰ ਟੂਲਸ ਆ, ਉਹਨਾਂ ਨੂੰ ਜਿਹਦੇ ਵਿੱਚ AI ਫੀਚਰਸ ਆ, ਉਹਨਾਂ ਨੂੰ ਸਾਹਮਣੇ ਲੈ ਕੇ ਆਏ ਆ, ਹੈਨਾ। ਸੋ ਸਭ ਤੋਂ ਜਿਹੜੀ ਪਹਿਲੀ ਚੀਜ਼ ਇਹ ਦੱਸਦੇ ਜਾਈਏ ਕਿ ਇੱਕ ਛੋਟਾ ਜਿਹਾ ਕਾਨਸੈਪਟ ਮੈਂ ਇਹਦੇ ਵਿੱਚ ਥੋੜਾ ਐਕਸਪਲੇਨ ਕਰ ਦੋ ਨਾ, ਸ਼ਾਇਦ ਗੱਲ ਸਮਝ ਹੋਰ ਵੀ ਆ ਜਾਊਗੀ। ਕਿ ਜਦੋਂ AI ਦੇ ਵਰਡ ਦੇ ਵਿੱਚ ਆਪਾਂ ਗੱਲ ਕਰਦੇ, ਉਹਦੇ ਵਿੱਚ ਆਪਾਂ ਗੱਲ ਕਰਦੇ ਹਾਂ ਟੋਕਨਸ ਦੀ, ਠੀਕ ਆ। ਟੋਕਨ ਹੁੰਦੇ ਆ ਰਾਜਕਨ, ਕਿ ਮੰਨ ਲਓ ਕਿ ਮੈਂ ਚੈਟ GPT ਹੈ ਨਾ, ਚੈਟ GPT ਤੇ ਸਰਚ ਕੀਤਾ ਕਿ what is your name, ਮਿਸਾਲ ਦੇ ਤੌਰ ਤੇ what is your name ਕੁਐਸਚਨ ਮਾਰਕ, 5 ਚੀਜ਼ਾਂ, ਹਨਾ, 5 ਵਰਡਸ ਆ। ਸੋ ਆਪਣੇ ਸਮਝਣ ਦੇ ਵਾਸਤੇ ਇੰਗਲਿਸ਼ ਲੈਂਗੁਏਜ ਵਿੱਚ 5 ਵਰਡ ਦਾ ਮਤਲਬ ਹੋਗਾ 5 ਟੋਕਨਸ, ਠੀਕ ਆ। ਵੈਸੇ ਇੰਗਲਿਸ਼ ਵਿੱਚ ਅਬਾਊਟ 80% ਹੁੰਦਾ, ਪਰ ਆਪਣੀ ਗੱਲਬਾਤ ਸਮਝਣ ਦੇ ਵਾਸਤੇ ਆਪਾਂ ਕਹਿ ਲਈ ਕਿ ਇਹਦੇ ਨਾਲ ਜਦੋਂ ਮੈਂ ਕੁਐਸਚਨ ਭੇਜਿਆ what is your name, ਮੈਂ 5 ਟੋਕਨਸ ਜਿਹੜੇ ਆ ਉਹਨੂੰ ਭੇਜੇ ਯੂਜ਼ ਕਰਨ ਦੇ ਲਈ, ਹਨਾ। ਜੋ ਅੱਗੋਂ ਰਿਪਲਾਈ ਆਉਂਦਾ, ਜਿੰਨੇ ਵਰਡ ਆ ਗਏ ਉਹਨੇ ਟੋਕਨਸ ਹੋ ਗਏ ਮੋਟੇ ਤੌਰ ਦੇ ਉੱਤੇ, ਹਨਾ। ਸੋ ਇਹਦੇ ਵਿੱਚ ਜਿਹੜੇ ਗੂਗਲ IO ਨੇ ਗੱਲ ਸਾਡੇ ਸਾਹਮਣੇ ਲੈ ਕੇ ਆਂਦੀ ਹੈ ਕਿ ਜਿਹੜਾ ਗੂਗਲ ਆ ਉਹਦਾ ਜਿਹੜਾ ਜੈਮਿਨਾਈ ਬੇਸਡ ਈਕੋਸਿਸਟਮ ਆ, ਉਹਦੇ ਵਿੱਚ ਰਾਜਕਰਨ ਉਹ ਇਹ ਆ ਕਿ 9.7 ਟ੍ਰਿਲੀਅਨ AI ਟੋਕਨ ਜਿਹੜੇ ਹਰ ਮਹੀਨੇ ਜਿਹੜੇ ਉਹ ਪ੍ਰੋਸੈਸ ਕਰਦੇ ਆ। ਅੱਛਾ, ਹਾਂਜੀ। ਸੋ ਉਹਦੇ ਵਿੱਚ ਇਹ ਕਿ ਉਹ ਇਹ ਵੀ ਡੇਟਾ ਸਾਹਮਣੇ ਲੈ ਕੇ ਆਇਆ ਕਿ ਜਿਹੜੇ ਪਿਛਲੇ ਸਾਲ ਦੇ ਨਾਲੋਂ ਜਿਹੜਾ ਇਸ ਸਾਲ ਦਾ ਜਿਹੜਾ ਨੰਬਰ ਹੈਗਾ ਉਹਨਾਂ ਦਾ, ਉਹ 480 ਟ੍ਰਿਲੀਅਨ ਆ, ਜਿਹੜਾ ਕਿ 50 ਟਾਈਮਸ ਜੰਪ ਹੋਇਆ 12 ਮਹੀਨਿਆਂ ਦੇ ਵਿੱਚ। ਬੱਲੇ ਬੱਲੇ। ਸੋ ਕਹਿਣ ਦਾ ਮਤਲਬ ਇਹ ਆ ਕਿ ਚਲੋ ਨੰਬਰਸ ਵੱਡੇ ਲੱਗਦੇ ਹੁਣ, ਚੈਟ GPT ਦੇ ਬਹੁਤ ਜ਼ਿਆਦਾ ਹੋਣਗੇ ਨੰਬਰ, ਚਲੋ ਹਰ ਇੱਕ ਕੰਪਨੀ ਆਪਣੇ ਨੂੰ ਵਧਾ ਕੇ ਦੱਸਦੀ ਆ, ਪਰ ਇੱਕ ਚੀਜ਼ ਤਾਂ ਇਹਨਾਂ ਨੂੰ ਦੇਖਣ ਨੂੰ ਕਿ 50x ਇਨਕਰੀਜ਼ ਹੋਇਆ ਈਅਰ ਬਾਈ ਈਅਰ। ਹਾਂਜੀ, which is a huge, ਹੈ ਨਾ। ਫਿਰ ਮਤਲਬ ਲੋਕਾਂ ਨੇ ਅਪਣਾਇਆ ਵੀ, AI ਨੂੰ ਵਰਤੋਂ ਵੀ ਪੂਰੀ ਹੋ ਰਹੀ ਆ। ਹਾਂਜੀ। ਸੋ ਮਾਰਕੀਟਿੰਗ ਦੇ ਵਿੱਚ ਇਹਨਾਂ ਦੀ ਪੁਸ਼ ਵੀ ਬਹੁਤ ਆ, ਚਲੋ ਜੋ ਵੀ ਆ। ਸੋ ਪਹਿਲਾਂ ਉਹਨਾਂ ਦੇ ਓਪਨਿੰਗ ਕੰਟੈਕਸਟ ਦੇ ਵਿੱਚ ਇਹ ਕੀਤਾ। ਸੋ ਸਭ ਤੋਂ ਪਹਿਲੀ ਜਿਹੜੀ ਚੀਜ਼ ਉਹ ਸਾਹਮਣੇ ਲੈ ਕੇ ਆਏ ਹੈਗੇ ਆ ਵੀ AI ਦੇ ਬੇਸਡ ਸਰਚ, ਉਹ ਤੇ ਕਾਈਂਡ ਆਫ ਐਕਸਪੈਕਟਡ ਹੀ ਸੀ, ਕਿਉਂਕਿ ਚੈਟ GPT ਉਹਨਾਂ ਨੂੰ AI ਬੇਸਡ ਸਰਚ ਜਿਹੜੀ ਚੈਲੰਜ ਦੇ ਰਹੀ ਸੀ, ਉਹਨੂੰ ਲੈ ਕੇ ਆਉਣਾ ਸੀ। ਸੋ ਉਹਦੇ ਵਿੱਚ ਇਹ ਹੈ ਕਿ ਉਹਨਾਂ ਨਵਾਂ AI ਮੋਡ ਜਿਹੜਾ ਹੁਣ ਟੌਗਲ ਤੁਸੀਂ ਕਰ ਸਕਦੇ ਹੋ ਸਰਚ ਦੇ ਵਿੱਚ, ਫੁੱਲੀ ਤੌਰ ਦੇ ਉੱਤੇ ਇਹ ਆ ਸਮਰ ਦੇ ਵਿੱਚ ਉਹਨਾਂ ਅਨਾਉਂਸਮੈਂਟ ਕੀਤੀ ਆ, ਤੇ ਅੱਜ ਦੇ ਦਿਨ ਵੀ ਜਿਹੜੇ ਯੂਜ਼ਰ ਉਹਨੂੰ ਆਪਟ ਕਰ ਸਕਦੇ ਆ ਸਰਚ ਲੈਬਸ ਦੇ ਥਰੂ। ਸਰਚ ਲੈਬ ਦੇ ਵਿੱਚ ਤੁਸੀਂ ਜਾਓ ਤੇ ਤੁਸੀਂ AI ਬੇਸ ਸਰਚ ਲੈ ਸਕਦੇ ਹੋ। ਜਦ ਜੇ ਨਹੀਂ ਤੁਸੀਂ AI ਵਿੱਚ ਜਾਣਾ, ਸਰਚ ਵਿੱਚ ਜਾਣਾ, ਤੇ ਇਸ ਸਮਰ ਦੇ ਵਿੱਚ ਉਹ ਸਾਰਿਆਂ ਨੂੰ ਅਵੇਲੇਬਲ ਕਰ ਦੇਣਗੇ, ਠੀਕ ਆ। ਸੋ ਇਹਦੇ ਵਿੱਚ ਇਹ ਆ ਕਿ ਉਹ ਤੁਹਾਨੂੰ ਡੀਟੇਲ ਨਾ ਓਨਲੀ ਵੀ ਹੁਣ ਤੁਸੀਂ ਸਰਚ ਕਰਦੇ ਹੋ ਵੀ what is the ਕੈਪੀਟਲ ਆਫ ਸੱਚ ਐਂਡ ਸੱਚ, ਹੈ ਨਾ, ਇਦਾਂ ਦੀ ਸਰਚ ਆਪਾਂ ਕਰਦੇ ਜਾਂ ਹੋਰ ਕੋਈ ਚੀਜ਼ ਗੂਗਲ ਤੋਂ ਲੱਭਣੀ ਹੋਏ, ਪਰ ਇਵੈਂਚੁਅਲੀ ਉਹਨੂੰ ਸਮਾਰਟ ਵਰਡ ਲੈ ਕੇ ਐਗਜ਼ਾਮਪਲ ਜਿਹੜੀ ਉਹਨਾਂ ਯੂਜ਼ ਕੀਤੀ, ਉਹਦੇ ਵਿੱਚ ਇਹ ਹੈ ਕਿ ਪਲਾਨ ਮਾਈ ਫੈਮਿਲੀ ਟ੍ਰਿਪ ਫਰਮ ਸੈਨ ਫਰਾਂਸਿਸਕੋ ਟੂ ਸਿਆਟਲ ਸਟਾਪਿੰਗ ਐਟ ਨੈਸ਼ਨਲ ਪਾਰਕਸ। ਤੇ ਉਹ ਤੁਹਾਨੂੰ ਡੇ ਬਾਈ ਡੇ ਇਟਨਰੀ, ਡਰਾਈਵਿੰਗ ਟਾਈਮ ਕਿੰਨਾ, ਲੰਚ ਦੇ ਸਪੌਟ ਦੇ ਸੁਜੈਸ਼ਨ ਵਗੈਰਾ ਸਾਰਾ ਕੁਝ ਇੱਕ ਤੁਹਾਨੂੰ ਆਨਸਰ ਵਿੱਚ ਪੂਰਾ ਤੁਹਾਨੂੰ ਬਣਾ ਕੇ ਦੇ ਦੇਗਾ।
ਠੀਕ ਆ, ਇੱਕ ਉਹਨਾਂ AI ਮੋਡ ਦੇ ਵਿੱਚ ਸਰਚ ਦੀ ਗੱਲ ਕੀਤੀ। ਹੁਣ ਸਰਚ ਦੇ ਵਿੱਚ ਉਹਨਾਂ ਡੀਪ ਸਰਚ ਦੀ ਵੀ ਗੱਲ ਕਰਤੀ। ਡੀਪ ਸਰਚ ਬਹੁਤ ਇੰਪੋਰਟੈਂਟ ਇੱਕ ਟੂਲ ਆ। ਇਹ ਸਾਡੇ ਪੰਜਾਬੀਆਂ ਤੇ ਸਿੱਖਾਂ ਦੇ ਵਾਸਤੇ ਐਕਚੁਅਲੀ ਬਹੁਤ ਹੀ ਇੰਪੋਰਟੈਂਟ ਆ। ਕਿ ਜੇ ਤੁਸੀਂ ਸਕਾਲਰਲੀ ਆਰਟੀਕਲ ਸਰਚ ਕਰਨੇ ਹੋਣ ਜਾਂ ਕਿਸੇ ਕੰਪਲਿਕੇਟਡ ਟੌਪਿਕ ਦੇ ਉੱਪਰ ਤੁਸੀਂ ਰਿਸਰਚ ਕਰਨੀ ਹੋਏ, ਤੇ ਉਹਦੇ ਵਿੱਚ ਡੀਪ ਸਰਚ ਨੂੰ ਆਪਾਂ ਵਰਤਦੇ ਹਾਂ। ਠੀਕ ਆ, ਜਿਹਦੇ ਵਿੱਚ ਉਹ ਕੀ ਕਰਦੇ ਕਿ ਰਿਸਰਚ ਜਿਹੜਾ ਵਾ ਉਹ ਸਾਹਮਣੇ ਲੈ ਕੇ ਆਉਂਦੇ ਆ ਤੁਹਾਡੇ, ਤੇ ਉਹਦੇ ਵਿੱਚ ਜਿੱਦਾਂ ਯੂਨੀਵਰਸਿਟੀ ਦੀ ਆਲਰੇਡੀ ਹੋਈ ਜਿਹੜੀ ਰਿਸਰਚ ਆ, ਤੇ ਉਹਦੇ ਵਿੱਚ ਜਿਹੜਾ ਤੁਸੀਂ ਉਹਦੀ ਸਾਈਟੇਸ਼ਨ ਬੇਸਿਕਲੀ ਉਹਨੂੰ ਤੁਸੀਂ ਜਿਹੜੀ ਉਹ ਸਾਹਮਣੇ ਲਿਆ ਸਕਦੇ ਹੋ, ਹਨਾ। ਵੀ ਕਿੱਥੋਂ ਚੱਕਿਆ ਇਹ ਸਮਾਨ? ਇਹ ਸਮਾਨ ਕਿੱਥੋਂ ਚੱਕਿਆ, ਪਰ ਬੇਸਿਕਲੀ ਕੀ ਆ ਕਿ ਉਹ ਜਿਹੜੀ ਜਿੱਦਾਂ ਮੰਨ ਲਓ ਕਿ ਯੂਨੀਵਰਸਿਟੀ ਨੇ ਕਿਸੇ ਨੇ ਰਿਸਰਚ ਕਰਦੇ ਆ ਕੋਈ, ਹਨਾ, ਤੇ ਯੂਨੀਵਰਸਿਟੀ ਦੀ ਉਸ ਰਿਸਰਚ ਦੀ ਕ੍ਰੈਡੀਬਿਲਿਟੀ ਹੁੰਦੀ ਹੈ ਕਾਮ ਰਿਸਰਚ ਦੇ ਨਾਲ। ਮੰਨ ਲਓ ਕਿਸੇ ਨੇ ਫੇਸਬੁੱਕ ਦੇ ਉੱਤੇ ਕੋਈ ਪੋਸਟ ਪਾ ਦਿੱਤੀ, ਉਹਦੇ ਨਾਲ ਤੇ ਯੂਨੀਵਰਸਿਟੀ ਫਲਾਣੀ ਯੂਨੀਵਰਸਿਟੀ ਦੀ ਕ੍ਰੈਡੀਬਲ ਰਿਸਰਚ ਹੋਏਗੀ ਨਾ। ਤੇ ਉਹ ਜਿਹੜੇ ਡੀਪ ਸਰਚ ਆ, ਇਹਦੇ ਵਿੱਚ ਉਹ ਤੁਹਾਨੂੰ ਸਾਈਟੇਸ਼ਨ ਦੇ ਦਿੰਦਾ ਵੀ ਮੈਂ ਜਿਹੜਾ ਤੁਹਾਡਾ ਡੇਟਾ ਫਲਾਣੀ ਯੂਨੀਵਰਸਿਟੀ ਦੀ ਰਿਸਰਚ ਚੋਂ ਲਿਆ। ਠੀਕ ਆ, ਸੋ ਇੱਕ ਸਕਾਲਰਲੀ ਜਿਹੜੀ ਇਨਫੋਰਮੇਸ਼ਨ ਆ, ਜਿੱਦਾਂ ਆਪਾਂ ਵਾਈਟ ਪੇਪਰ ਲਿਖਦੇ ਆ ਨਾ ਸਾਈਟੇਸ਼ਨ ਦੇਣ ਦੇ ਵਾਸਤੇ, ਜਾਂ ਅਫੀਸ਼ੀਅਲ ਰਿਬਟਲ ਕਿਸੇ ਚੀਜ਼ ਦਾ ਕਰਦੇ ਆ ਯੂਜ਼ਿੰਗ ਸਾਈਟਿੰਗ ਸਮ ਇਨਫੋਰਮੇਸ਼ਨ, ਕ੍ਰੈਡੀਬਲ ਨਿਊਜ਼ ਸੋਰਸਿਸ, ਯੂਨੀਵਰਸਿਟੀ ਦੀ ਆਪਾਂ ਆਲਰੇਡੀ ਗੱਲ ਕਰ ਲਈ, ਜਾਂ ਹੋਰ ਵਾਈਟ ਪੇਪਰਸ, ਹੈ ਨਾ। ਉਹ ਸਾਰੇ ਦਾ ਸਾਰਾ ਜਿਹੜਾ ਗੱਠਾ ਤੁਹਾਨੂੰ ਉਹ ਰਿਸਰਚ ਕਰਕੇ ਦੇ ਦਿੰਦਾ। ਸੋ ਡੀਪ ਸਰਚ ਅਗਲੀ ਸਰਚ ਵਿੱਚ ਚੀਜ਼ ਹੈਗੀ ਆ। ਤੀਸਰੀ ਚੀਜ਼ ਸਰਚ ਵਿੱਚ ਹੈਗੀ ਪ੍ਰੋਜੈਕਟ ਐਸਟਰਾ। ਉਹਨੂੰ ਸਰਚ ਲਾਈਵ ਵੀ ਕਹਿੰਦੇ ਆ। ਸੋ ਉਹਦੇ ਵਿੱਚ ਹੈਗਾ ਕਿ ਲਾਈਵ ਕੈਮਰਾ Q&A, ਵੀ ਤੁਸੀਂ ਮੰਨ ਲਓ ਕਿ ਆਪਣਾ ਫੋਨ ਲਿਆ, ਫੋਨ ਨੂੰ ਤੁਸੀਂ ਕਿਸੇ ਰੈਸਟੋਰੈਂਟ ਦੇ ਮੈਨਿਊ ਤੇ ਕੀਤਾ, ਤੇ ਉਹਦੇ ਥਰੂ ਤੁਸੀਂ ਟਾਕ ਕਰ ਸਕਦੇ ਹੋ ਵੀ ਆਹ ਡਿਸ਼ ਦੇ ਕਿੰਨੇ ਰਿਵਿਊ ਆ, ਆਹ ਚੀਜ਼ ਵਧੀਆ ਹੈ ਕਿ ਨਹੀਂ। ਕੁਛ ਹੋਰ ਕੰਪਲਿਕੇਟਡ ਚੀਜ਼ਾਂ ਹੈਗੀਆਂ ਜਿੱਦਾਂ ਸਿਰਫ ਮੈਂ ਨਾਂ ਲਊਂਗਾ, ਐਕਸਪਲੇਨ ਨਹੀਂ ਕਰੂੰਗਾ। ਏਜੈਂਟਿਕ ਕੈਪੇਬਿਲਿਟੀਜ਼ ਆ, ਚਲੋ ਇਹ ਥੋੜਾ ਜਿਹਾ ਮੈਂ ਐਕਸਪਲੇਨ ਕਰ ਦਿੰਦਾ ਵੀ ਏਜੈਂਟਿਕ ਏਜੰਟ ਬੇਸਡ ਆ, ਜਿਹੜਾ ਤੁਹਾਡੀ ਮੂਵੀ ਟਿਕਟਸ ਬੁੱਕ ਕਰ ਦੂਗਾ, ਰਿਜ਼ਰਵ ਟੇਬਲ ਕਰ ਦੂਗਾ, ਡੈਂਟਿਸਟ ਦੀ ਅਪਾਇੰਟਮੈਂਟ ਸਕੈਜੂਲ ਕਰ ਦੂਗਾ ਆਪਣੇ ਆਪ। ਤੇ ਉਸ ਤੋਂ ਇਲਾਵਾ ਡੇਟਾ ਕ੍ਰੰਚਿੰਗ, ਗ੍ਰਾਫਿਕਸ ਦੀ ਗੱਲ ਕਰਦੇ ਆ, AI ਇੰਪਾਵਰਡ ਸ਼ਾਪਿੰਗ ਤੁਸੀਂ ਕਰ ਸਕਦੇ ਹੋ। ਇਹ ਓਵਰਵਿਊ, AI ਓਵਰਵਿਊ ਸਕੇਲ ਦਾ ਨਾਂ ਲੈ ਕੇ ਆਉਂਦੇ ਆ ਕਿ ਉਹਦੇ ਵਿੱਚ ਪ੍ਰੋਡਕਟਸ ਨੂੰ ਤੁਸੀਂ ਡਿਫਾਈਨ ਕਰਨ ਦੇ ਲਈ ਵਰਤ ਸਕਦੇ ਹੋ। ਮਾਰਕੀਟ ਫਿਟ ਕਿੱਦਾਂ, ਤੇ ਹੋਰ ਕੁਝ ਰਿਸਰਚ ਦੀਆਂ ਜਿਹੜੀਆਂ ਕੈਪੇਬਿਲਿਟੀਜ਼ ਆ ਉਹ ਬਾਹਰ ਲੈ ਕੇ ਆਉਂਦੇ ਆ। ਜੀ, ਸੋ ਸਰਚ ਬੇਸ ਤੇ ਤੁਸੀਂ ਇਹ ਦੇਖੋ ਕਿ 8 ਚੀਜ਼ਾਂ ਜਿਹੜੀਆਂ ਸਿਰਫ ਗੂਗਲ ਸਰਚ ਦੇ ਨਾਲ ਰਿਲੇਟਡ ਆ, AI ਇੰਪਾਵਰਡ, ਉਹ ਲੈ ਕੇ ਬਾਹਰ ਆਉਂਦੇ ਆ। ਜੀ, ਮੈਂ ਨਾ ਹੁਣੇ AI ਮੋਡ ਜੇ ਤੁਸੀਂ ਚਾਹੁੰਦੇ ਤਾਂ ਮੈਂ ਦਿਖਾ ਦਿੰਦਾ ਆ। ਜੀ ਸਰਚ ਕੀਤਾ ਬਿਲਕੁਲ। ਪੰਜਾਬੀ ਟੈਕ ਟਾਕ ਦਾ ਉੱਤੇ, ਤੇ ਉਹ ਮੈਂ ਜੇ ਤੁਸੀਂ ਚਾਹੁੰਦੇ ਤਾਂ ਸ਼ੇਅਰ ਕਰਦਾ ਹਾਂਜੀ ਹਾਂਜੀ ਜ਼ਰੂਰ, ਆਪਾਂ ਤੇ ਇੰਟਰੈਕਟਿਵ ਹੀ ਹੈ ਨਾ, ਆਪਾਂ ਕੋਸ਼ਿਸ਼ ਹੁੰਦੀ ਵੱਧ ਤੋਂ ਵੱਧ ਆਪਣੇ ਉਹਨੂੰ ਰੱਖਣ ਦੀ। ਸੋ ਜਿਹੜਾ ਸਰਚ ਦਾ ਵੀ ਲੈਂਡਸਕੇਪ ਆ ਉਹ ਕਾਫੀ ਜ਼ਿਆਦਾ ਬਦਲ ਰਿਹਾ, ਇਹਨਾਂ ਨੂੰ ਬਦਲਣਾ ਹੀ ਪੈਣਾ ਸੀ। ਕਿਉਂਕਿ ਜਿੱਦਾਂ ਆਪਾਂ ਪਹਿਲਾਂ ਗੱਲ ਕੀਤੀ ਨਾ, ਓਪਨ AI ਜਿਹੜੀ ਉਹਨਾਂ ਦੇ ਕਾਫੀ ਕੰਪੀਟੀਸ਼ਨ ਜਿਹੜੀ ਉਹਨਾਂ ਦੇ ਸਾਹਮਣੇ ਲੈ ਕੇ ਆਈ ਆ। ਸੋ ਤੁਸੀਂ ਦੇਖ ਸਕਦੇ ਆ ਇੱਥੇ ਵੀ ਇਹੀ ਸਰਚ ਕੀਤਾ ਸੀਗਾ ਵੀ ਪੰਜਾਬੀ ਟੈਕ ਟਾਕ ਬਾਰੇ ਜਿਹੜਾ ਦੱਸੋ। ਸ਼ਾਇਦ ਤੁਸੀਂ ਰਾਜਕਰਨ ਸ਼ੇਅਰ ਨਹੀਂ ਕੀਤਾ, ਤੁਸੀਂ ਸ਼ੇਅਰ ਕਰ ਦਿਓ ਤੁਸੀਂ ਉਹਦੇ ਨਾਲ। ਹਾਂਜੀ, ਜਿਹੜੇ ਦੇਖ ਰਹੇ ਨੇ ਆਪਣੇ ਸਾਰੇ ਜਾਣੇ, ਉਹ ਦੇਖ ਰਹੇ ਆ, ਉਹਨਾਂ ਨੂੰ ਜਿਹੜਾ ਉਹ ਨਜ਼ਰ ਜਿਹੜਾ ਉਹ ਆ ਰਿਹਾ ਹੈਗਾ ਆ। ਸੋ ਰਾਈਟ ਨਾਓ ਵੀ ਕਿਸ ਤਰੀਕੇ ਦੇ ਨਾਲ ਇਹਦੇ ਵਿੱਚ ਉਹ ਦੱਸ ਰਿਹਾ ਵੀ ਕੰਟੈਂਟ ਦੇ ਉੱਤੇ ਫੋਕਸ ਕਿਹੜਾ ਆ, ਟਾਰਗੇਟ ਆਡੀਅੰਸ ਕੀ ਆ, ਕਿਹੜੇ ਪਲੇਟਫਾਰਮ ਦੇ ਉੱਤੇ ਆ, ਤੇ ਕੀ ਬੈਨੀਫਿਟ ਆ। ਤੇ ਇਨ ਕਨਕਲੂਜਨ ਵੀ ਜਿਹੜਾ ਆ ਉਹਨੇ ਕੱਢਿਆ ਵੀ ਪੰਜਾਬੀ ਟੈਕ ਟਾਕ ਔਨ ਪੰਜਾਬੀ ਰੇਡੀਓ USA is a valuable resource for Punjabi community in USA to learn about technology, its impact, fostering engagement, and helping to bridge the digital divide. So ਉਹੀ ਚੀਜ਼ ਜੋ ਆਪਾਂ ਕਹਿੰਦੇ ਆ, ਜੋ ਆਪਾਂ ਕੋਸ਼ਿਸ਼ ਕਰ ਰਹੇ ਆ ਵੀ ਉਹ ਸਾਰੀਆਂ ਚੀਜ਼ਾਂ ਇਸ ਦੇ ਜ਼ਰੀਏ ਜਿਹੜਾ ਉਹ ਪਤਾ ਲੱਗਦਾ ਆ। ਸੋ AI ਮੋਡ ਨੂੰ ਤੁਸੀਂ ਜਿੱਦਾਂ ਦੱਸਿਆ ਹਰਵਿੰਦਰ ਨੇ ਵੀ ਜਿਹੜੇ ਜਾ ਕੇ ਗੂਗਲ ਲੈਬਸ ਦੇ ਵਿੱਚ ਜਾ ਕੇ ਤੁਸੀਂ ਉਸ ਨੂੰ ਜਾ ਕੇ ਤੁਸੀਂ ਯੂਜ਼ ਜਿਹੜਾ ਉਹ ਜ਼ਰੂਰ ਕਰ ਸਕਦੇ ਹੈਗੇ ਆ। ਜੀ ਜੀ ਜੀ। ਸੋ ਆਪਾਂ ਕਿਉਂਕਿ ਆਪਾਂ ਪ੍ਰੋਗਰਾਮ ਦੇ ਅਖੀਰਲੇ ਹਿੱਸੇ ਵਿੱਚ ਜਾ ਰਹੇ ਹਾਂ, ਸੋ ਕੁਝ ਹੋਰ ਵੀ ਫੀਚਰ ਜਿਹੜੇ ਆਪਾਂ ਨੂੰ ਬਰੀਫਲੀ ਸਕਿਮ ਕਰਾਂਗੇ। ਤੇ ਉਹਦੇ ਵਿੱਚ ਇਹ ਆ ਕਿ ਜਨਰੇਟਿਵ ਫੀਚਰ ਆ ਵੀ ਕੁਇਜ਼ ਮੇਕਰ ਲੈ ਕੇ ਆਉਂਦਾ ਸਾਹਮਣੇ, ਵੀ ਸਟੱਡੀ ਸਮਾਰਟਰ ਕ੍ਰੀਏਟ ਪ੍ਰੈਕਟਿਸ ਕੁਇਜ਼ ਔਨ ਐਨੀ ਟੌਪਿਕ, ਤੇ ਟੀਚਰਸ ਉਹਨੂੰ ਯੂਜ਼ ਕਰ ਸਕਦੇ ਆ। ਲਾਈਵ ਐਪਲੀਕੇਸ਼ਨ ਇੰਟੀਗ੍ਰੇਸ਼ਨ ਹੈ, ਜਿੱਦਾਂ ਤੁਸੀਂ ਮੈਪਸ ਨੂੰ, ਕੈਲੰਡਰ ਨੂੰ, ਟਾਸਕ ਨੂੰ ਜੈਮੀਨਾਈ ਦੇ ਨਾਲ ਲਾਈਵ ਕਰ ਸਕਦੇ ਹੋ। ਕੈਮਰਾ ਸਕਰੀਨ ਸ਼ੇਅਰਿੰਗ ਲੈ ਕੇ ਆਉਂਦੀ ਆ। ਡੀਪ ਰਿਸਰਚ ਏਜੰਟ ਮੋਡ, ਇਹ ਜੈਮੀਨਾਈ ਨੂੰ ਤੁਸੀਂ ਯੂਜ਼ ਕਰ ਸਕਦੇ ਹੋ, ਜਿਹਦੇ ਵਿੱਚ ਮਿਸਾਲ ਦੇ ਤੌਰ ਤੇ ਤੁਸੀਂ ਕਹਿ ਤਾ ਨਾ, ਇਹ ਸਾਰੀ ਐਪਲੀਕੇਸ਼ਨਸ ਦੀ ਆਪਾਂ ਗੱਲ ਕਰ ਰਹੇ ਹਾਂ, ਜਿਹਦੇ ਵਿੱਚ ਮੰਨ ਲਓ ਵੀ ਤੁਹਾਡੇ ਕੋਲ ਬਿਜ਼ਨਸ ਆ, ਤੁਸੀਂ ਕਹਿ ਦੋ ਵੀ ਆਰਗੇਨਾਈਜ਼ ਅ ਟੀਮ ਆਫ ਸਾਈਟ ਫॉर 20 people ਇਨ
ਡੈਨਵਰ ਫॉर ਨੈਕਸਟ ਕੁਆਟਰ, ਤੇ ਉਹ ਤੁਹਾਨੂੰ ਵੈਨਿਊ ਰਿਸਰਚ ਕਰਕੇ ਬਜਟ ਮੈਨੇਜਮੈਂਟ, ਵੈਂਡਰ ਆਊਟਰੀਚ ਸਭ ਕੁਝ ਕਰਕੇ ਤੁਹਾਨੂੰ ਦੇ ਦੇਗਾ ਸਾਹਮਣੇ, ਹੈ ਨਾ। ਕ੍ਰੋਮ ਦੇ ਵਿੱਚ ਇੰਟੀਗ੍ਰੇਸ਼ਨ ਲੈ ਕੇ ਆਉਂਦੇ ਆ, ਉਹ ਯੂਜ਼ਰ ਗਰੋਥ ਦੀ ਉਹਨਾਂ ਗੱਲ ਕੀਤੀ ਆ ਕਿ 400 ਮਿਲੀਅਨ ਐਕਟਿਵ ਯੂਜ਼ਰ ਹੁਣ ਉਹਨਾਂ ਦੇ ਜੈਮਨਾਈ ਦੇ ਹੋ ਗਏ ਆ। ਸੋ ਇਸੇ ਤਰ੍ਹਾਂ ਜੈਮਨਾਈ ਮਾਡਲ ਦੇ ਵਿੱਚ ਕੁਝ ਜਿਹੜੇ ਉਹਨਾਂ ਨਵੇਂ ਮਾਡਲ ਬਾਹਰ ਕੱਢੇ ਆ 2.5 ਜਿਹੜੇ ਕਿ ਪ੍ਰੋ ਲੀਡਰਸ਼ਿਪ ਆ, ਹਨਾ। ਉਹਦੇ ਵਿੱਚ ਫਲੈਸ਼ ਓਵਰਵਿਊ ਲੈ ਕੇ ਆਉਂਦੇ ਆ, ਲਾਈਟ ਵੇਟ ਮਾਡਲਸ, ਕੁਛ ਡੀਪ ਥਿੰਕ ਮੋਡ ਆਉਂਦਾ ਵਾ, ਸਿਕਿਉਰਿਟੀ ਤੇ ਥਾਟ ਸਮਰੀ ਦੀ ਗੱਲ ਆਉਂਦੀ ਹੈ, ਡਿਵੈਲਪਰ ਦੀ ਟੂਲ ਕਿਟ ਆਉਂਦੀ ਆ, ਤੇ ਕੁਛ ਨਵੇਂ ਜਿਹੜੇ ਪੇਡ ਜਨਰੇਟਿਵ AI ਟੂਲਸ ਲੈ ਕੇ ਆਉਂਦੇ ਆ, ਜਿਨ੍ਹਾਂ ਵਿੱਚ ਪ੍ਰਾਇਮਰਲੀ AI ਅਲਟਰਾ ਵਾ, ਜਿਹਦੇ ਵਿੱਚ ਹਨਾ ਤੁਸੀਂ ਅਨਲਿਮਿਟਿਡ ਜਿਹੜੀ ਚੀਜ਼ਾਂ ਉਹ ਸਰਚ ਕਰ ਸਕਦੇ ਹੋ, ਜਿਹੜਾ ਕਿ $250 ਦੇ ਕਰੀਬ ਆ ਪਰ ਮੰਥ। ਇਹਦੇ ਨਾਲ AI ਪ੍ਰੋ ਲੈ ਕੇ ਆਉਂਦੇ ਆ, ਜਿਹਦੇ ਵਿੱਚ ਕਿ ਉਹਦੀ ਥੋੜੀ ਯੂਜ਼ੇਜ ਲਿਮਿਟ ਘੱਟ ਹੁੰਦੀ ਹੈ, ਪਰ ਜਸਟ ਵੈਰੀ ਸਿਮਿਲਰ ਟੂ ਜਿਹੜੇ ਚੈਟ GPT ਦੇ ਕਾਸਟ ਸਟਰਕਚਰ ਆ। ਇਹ $20 ਦਾ ਪ੍ਰੋ, ਤੇ ਇੱਕ VO3 ਕਰਕੇ ਵੀਡੀਓ ਆਡੀਓ ਜਿਹੜੇ ਤੁਸੀਂ ਜਨਰੇਟ ਕਰਨੀ ਹੈ ਸੋਰਾ ਦੇ ਇਕੁਇਵਲੈਂਟ ਚੈਟ GPT ਤੇ ਆਪਾਂ ਗੱਲ ਕਰੀਏ, ਤੇ ਇਸੇ ਤਰ੍ਹਾਂ Imagen 4 ਜਿਹੜੇ ਕਿ ਇਮੇਜ ਜਨਰੇਸ਼ਨ ਦੇ ਵਾਸਤੇ ਤੁਸੀਂ ਯੂਜ਼ ਕਰ ਸਕਦੇ ਹੋ। ਸੋ ਰਾਜਕਰਨ ਇਹਦੇ ਵਿੱਚ ਇਹਦੀ ਆਪਾਂ ਸਮਰੀ ਇਸ ਤਰੀਕੇ ਨਾਲ ਕਰ ਲਈਏ ਕਿ ਇੱਕ ਉਹਨਾਂ ਦੇ ਅਕੋਰਡਿੰਗਲੀ ਇੱਕ ਬੜਾ ਟਰਾਂਸਫਰਮੇਟਿਵ ਆ, ਕਿਉਂਕਿ 100 ਦੇ ਕਰੀਬ ਜਿਹੜੀ ਮੈਂ ਪਹਿਲਾਂ ਦੱਸੀ ਕਿ ਅਨਾਉਂਸਮੈਂਟਸ ਉਹ ਸਾਹਮਣੇ ਲੈ ਕੇ ਆਏ ਆ। ਇਹ ਕੈਚਅਪ ਦੀ ਗੱਲ ਹੀ ਆ, ਨਾਲ ਦੀ ਨਾਲ ਇਹ ਬੜਾ ਬੈਲੈਂਸ ਜਿਹਾ ਅਪਰੋਚ ਗੂਗਲ ਵਾਲੇ ਲੈ ਕੇ ਆਏ ਆ, ਜਿਹਦੇ ਵਿੱਚ ਚੈਟ GPT ਨੂੰ ਉਹ ਸਮੇਂ ਦੇ ਹਾਨੀ ਹੋਣ ਦੇ ਟਫ ਕੰਪੀਟੀਸ਼ਨ ਦੇਣ ਦੀ ਕੋਸ਼ਿਸ਼ ਕਰ ਰਹੇ ਆ। ਤੇ ਖਾਸ ਤੌਰ ਦੇ ਉੱਤੇ ਕਿਉਂਕਿ ਗੂਗਲ ਦਾ ਬੈਨੀਫਿਟ ਰਾਜਕਰਨ ਇਹ ਹੈ ਕਿ ਇਹਨਾਂ ਕੋਲ ਆਲਰੇਡੀ ਅਵੇਲੇਬਲ ਇਨਫਰਾਸਟ੍ਰਕਚਰ ਹੈਗਾ, ਜਿਹਦੇ ਵਿੱਚ ਕਾਫੀ ਲੋਕ ਹੈ ਨਾ ਸਕਾਈਪ ਯੂਜ਼ ਪਹਿਲਾਂ ਕਰਦੇ ਹੁੰਦੇ ਸੀ, ਹੁਣ ਟੀਮਸ ਯੂਜ਼ ਕਰਦੇ ਆ। ਇਸ ਤਰ੍ਹਾਂ ਮਾਈਕਰੋਸਾਫਟ ਵਿੰਡੋਜ਼ ਅੱਜ ਵੀ ਬਹੁਤ ਪਪੂਲਰ ਆ, ਉਹਦੇ ਵਿੱਚ ਕੈਲੰਡਰ ਹੈਗੇ ਆ, ਉਹਦੇ ਵਿੱਚ ਤੁਹਾਡੇ ਕਲਾਊਡ ਬੇਸਡ ਐਪਲੀਕੇਸ਼ਨ ਹੈਗੀਆਂ, ਕਈ ਉਹਨਾਂ ਕੋਲ ਡਿਵਾਈਸਿਸ ਹੈਗੇ। ਉਹਦੀ ਇੰਟੀਗ੍ਰੇਸ਼ਨ ਜਿਹੜੀ ਆ ਹੈ ਨਾ ਉਹ ਇਹਨਾਂ ਦਾ ਸਭ ਤੋਂ ਵੱਡਾ ਜਿਹੜਾ ਬੈਨੀਫਿਟ ਹੈ, ਕਿਉਂਕਿ ਇਨਫਰਾਸਟ੍ਰਕਚਰ ਹੈਗਾ, ਜੇ ਇਸ AI ਫੀਚਰਸ ਨੂੰ ਇੰਟੀਗ੍ਰੇਟ ਸਕਸੈਸਫੁਲੀ ਕਰ ਦਿੰਦੇ ਆ, ਤੇ ਉਹਦੇ ਨਾਲ ਇਹਨਾਂ ਨੂੰ ਕੋਸ਼ਿਸ਼ ਇਹ ਹੈ ਵੀ ਅਸੀਂ ਜਿਹੜੇ ਸਮੇਂ ਦੇ ਹਾਣੀ ਬਣਾਂਗੇ, ਤੇ ਜਿਹੜੇ ਚੈਟ GPT ਜਿਹੜੇ ਇਹਨਾਂ ਦਾ ਮਾਰਕੀਟ ਨੂੰ ਕੈਪਚਰ ਕਰ ਰਿਹਾ, ਉਹ ਮਾਰਕੀਟ ਨੂੰ ਰਿਟੇਨ ਕਰਨ ਦੇ ਵਿੱਚ ਕਾਮਯਾਬ ਰਹਿਣਗੇ। ਸੋ ਇਹ ਇੰਨੀ ਕਿ ਮੇਰੀ ਰੀਡਿੰਗ ਹੈਗੀ ਆ ਇਹ ਜਿਹੜੀ ਗੂਗਲ ਆਈਓ ਦੀ ਕਾਨਫਰੰਸ ਦੇ ਵਿੱਚ ਜਿਹੜੀ ਚੀਜ਼ਾਂ ਪਾ ਰਹੀਆਂ। ਜੀ ਬਿਲਕੁਲ। ਸੋ ਥੈਂਕ ਯੂ ਹਰਵਿੰਦਰ, ਬੜੀ ਮਿਹਰਬਾਨੀ। ਸਮਾਂ ਵੀ ਹੁਣ ਆਪਣੇ ਪ੍ਰੋਗਰਾਮ ਦਾ ਜਿਹੜਾ ਉਹ ਸਮਾਪਤ ਹੋ ਚੁੱਕਾ। ਮਿਲਾਂਗੇ ਆਪਾਂ ਆਪਣੇ ਜਿਹੜੇ ਫਿਰ ਦਰਸ਼ਕਾਂ ਨੂੰ, ਸਰੋਤਿਆਂ ਨੂੰ ਜਿਹੜਾ ਉਹ ਅਗਲੀ ਵਾਰ। ਸੋ ਆਪਣੀ ਫੀਡਬੈਕ ਦਿਆ ਕਰੋ, ਕਿਸੇ ਖਾਸ ਚੀਜ਼ ਦੇ ਬਾਰੇ ਜਾਣਨਾ ਚਾਹੁੰਦੇ, ਪੁੱਛਣਾ ਚਾਹੁੰਦੇ ਆ ਤਾਂ ਕੰਟੈਕਟ ਕਰੋ, ਤਾਂ ਜੋ ਅਸੀਂ ਉਹਦੇ ਬਾਰੇ ਤੁਹਾਨੂੰ ਜਿਹੜੇ ਉਹਦੇ ਬਾਰੇ ਥੋੜਾ ਪੜ੍ਹ ਕੇ, ਥੋੜਾ ਰਿਸਰਚ ਕਰਕੇ ਤੁਹਾਡੇ ਨਾਲ ਜਿਹੜਾ ਉਸ ਨੂੰ ਸ਼ੇਅਰ ਕਰ ਸਕੀਏ। ਸੋ ਹਾਂਜੀ, ਮੈਂ ਰੀਟਰੇਟ ਕਰ ਦੇਵਾਂ ਕਿ ਜਿੱਦਾਂ ਪਹਿਲਾਂ ਟਾਕ ਸ਼ੋ ਦੇ ਵਿੱਚ ਗੱਲ ਕਰਦੇ ਕਿ ਤੁਹਾਡਾ ਕੋਈ ਸਪੈਸੀਫਿਕ ਬਿਜ਼ਨਸ ਆ, ਤੁਸੀਂ ਚਾਹੁੰਦੇ ਹੋ ਕਿ ਮੇਰਾ ਆਹ ਬਿਜ਼ਨਸ ਹੈਗਾ, ਇਹਦੇ ਵਿੱਚ ਕਿੱਦਾਂ ਸਾਨੂੰ ਬੈਨੀਫਿਟ ਹੋ ਸਕਦਾ, ਕਿਹੜੀਆਂ ਐਪਸ ਜਿਹੜੀਆਂ ਐਗਜ਼ਿਸਟ ਕਰਦੀਆਂ, ਕਿਹੜੇ ਇਨਫਰਾਸਟ੍ਰਕਚਰ ਜਿਹੜਾ ਐਗਜ਼ਿਸਟ ਕਰਦੇ ਆ, ਉਹ ਸਾਨੂੰ ਤੁਸੀਂ ਜਾਂ info@punjabiradio.usa.com ਦੇ ਉੱਤੇ ਈਮੇਲ ਕਰ ਦਿਓ, ਜਾਂ ਸਾਨੂੰ 408-272-52 ਦੇ ਉੱਤੇ ਕਾਲ ਕਰਕੇ ਦੱਸ ਦਿਓ। ਅਸੀਂ ਉਹਦੇ ਬਾਰੇ ਟਾਕ ਸ਼ੋ ਡੈਡੀਕੇਟਡ ਲੈ ਕੇ ਆਵਾਂਗੇ, ਰਿਸਰਚ ਕਰਕੇ ਜਿੱਦਾਂ ਰਾਜਕਰਨ ਨੇ ਕਿਹਾ, ਤੇ ਉਸ ਬਿਜ਼ਨਸ ਵਿੱਚ ਕਿੱਦਾਂ ਦੀ ਤੁਹਾਡੀ ਹੈਲਪ ਹੋ ਸਕੇ। ਸੋ ਸਾਡੀ ਕੋਸ਼ਿਸ਼ ਰਹੇਗੀ ਜੀ। ਸ਼ੁਕਰੀਆ ਹਰਵਿੰਦਰ, ਮਿਹਰਬਾਨੀ, ਧੰਨਵਾਦ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ।